सरदार सिंह करतार सिंह नंबरदार दा ते उन्हां दी औलाद बड़ा हया बड़ा मनदे सन मेरे वालिद साहब नूं। ਜਿਹੜੇ ਅਵਤਾਰ ਸਿੰਘ ਸੀ ਨਾ ਸਾਡੇ ਤਾਇਆ ਜੀ हाँ जी ਉਹਨਾਂ ਦੇ ਘਰੋਂ ਹੈਗੇ ਹੈਗੇ ਹਾਂਜੀ ਉਹ ਸਾਡੇ ਉਹਦੇ ਤਾਈ ਜੀ ਜਿੰਦਾ ਨੇ हाँ जी ਹਾਂਜੀ ਤਾਈ ਸਭ ਸਾਡੇ ਹੈਗੇ ताई जिंदा अजे ਗੱਲ ਸੁਣੋ ਹਾਂਜੀ। ਆਪਣੇ ਮੇਲੇ ਹੋਣਗੇ ਕਰਤਾਰਪੁਰ ਸਾਹਿਬ आहो ਤੁਸੀਂ ਸਾਡੇ ਕੋਲ ਆਓ अच्छा ਜੀ ਸਦਕੇ ਆਓ ਬੜਾ ਸਾਨੂੰ ਖੁਸ਼ੀ ਹੋਏਗੀ ਬਹੁਤ ਖੁਸ਼ੀ ਹੋਏਗੀ ਤੁਸੀਂ ਵੀ ਆਓ ਸਾਡੇ ਕੋਲ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਕੋਲ ਆਉਣ ਦੀ ਪਾਕਿਸਤਾਨ ਦਾ ਸਾਨੂੰ ਵੀਜ਼ਾ ਮਿਲ ਜੇ ਸਰਕਾਰਾਂ ਸਾਨੂੰ ਵੀਜ਼ਾ ਦੇ ਦੇਣ ਤੇ ਅਸੀਂ ਜ਼ਰੂਰ ਆਵਾਂਗੇ। बड़ी विसाखी लगती है इत्थों घोड़ियां ते बग्गियां ते नचदियां जाना ते ढोल बजदे जाने ते अगे भंगड़े पाते जाना साडे वर्गा उत्थे विसाखी होई इन्हां दी हुंदी सी 8 दिन मेला रहिंदा सी विसाखी दा ते 2 दिन बीबियां दी विसाखी बंदा नहीं ही वड़दा उत्थे हाँ फिर 8वें दिन DC आउंदा सी इनाम दिंदा सी लक्कड़ सुहागे चुके जाते सन कुश्तियां होंदियां कबड्डियां ने बड़े बड़े आराम हासिल होंदे सन गौरमेंट देंदी सी ते उस तो बाद फिर आके बाडी लगदे सन। हाँ जी ਦਾਰ ਜੀ ਸਾਡੇ ਕਹਿੰਦੇ ਹੁੰਦੇ ਸੀ ਅਸੀਂ ਦਾਰ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਆਪਣੇ ਡੈਡੀ ਨੂੰ आ ਹਾਂਜੀ ਕਿਉਂਕਿ ਉਹਨਾਂ ਨੇ ਉਹ ਕਹਿੰਦੇ ਸੀ ਕਿ ਜਿਵੇਂ ਮੈਂ ਹੁਣ ਪਾਕਿਸਤਾਨ ਚ ਜਾਵਾਂ ਮੈਂ ਆਪਣਾ ਘਰ ਪਛਾਣ ਸਕਦਾ। 2007 ਵਿੱਚ ਮੇਰੇ ਕੋਲ ਆਏ ਸੀ ਜਦੋਂ ਮੇਰੇ ਕੋਲ ਗਏ ਸੀ ਉਦੋਂ ਉਹਨਾਂ ਦੀ ਡੈਥ ਹੋ ਗਈ ਸੀ ਫਿਰ सरदार हाँ सरदार सिंह नंबरदार दा नाम सी करतार सिंह जैलदार दा नाम सी। ਹਾਂਜੀ ਉਹਦਾ ਦੋ ਬੇਟੇ ਸੀ ਪ੍ਰਤਾਪ ਸਿੰਘ ਤੇ ਜੈਬ ਸਿੰਘ। अजैब सिंह जैलदार दा पुत्र सी प्रताप सिंह छोटा ते वड्डा अजैब सिंह ए नंबरदार दा पुत्र सी उन्हां दी धी सी जैलदार दी दा नाम निंदो निंद कौर। ਆਹੋ ਨਰਿੰਦਰ ਕੌਰ ਨਿੰਦੋ ਹਾਂਜੀ हाँ जी ਉਹਦੀਆਂ 3 ਬੇਟੀਆਂ ਸੀ उन्हां दी अस्सलाम वालेकुम सत श्री अकाल आदाब दोस्तों सब का पंजाब की टीम इस टाइम पिंड मंडियाला पनैश के दोबारा पहुँचे हैं। जिस तरह कि तुसी पहलियां वीडियो देखियां जिहदे विच सरदार सिंह लंबड़दार का जिक्र हुंदा है, अज सरदार सिंह लंबड़दार की फैमिली के नाल बजुर्गों की गलबात करवाउण आए हैं। इस मुलाकात की पूरी मेहनत जिन्हों क्रैडिट कहीए वो साडे वीर जहीर पट्टी साहब नूं जांदा है जिन्हां ने उन्हां नूं लभ्या ते उन्हां दे नाल अज बजुर्गों की गल करवाउण जा रहे हैं। आओ देखते हैं जी किहड़ियां पुरानियां गल्लां आपस में फोलदे ने। हाँ जी सत श्री अकाल बाबा जी इस पिंड का की नाम है? ਜੀ ਪਿੱਛੇ जी ए मंडियाले पनैश तो जनाब मैं बोल रहा साईं बलोच दे डेरे तो। ਠੀਕ ਹੈ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ ਬਹੁਤ ਖੁਸ਼ੀ ਹੋਈ। ਇਹ ਤੁਹਾਡਾ ਪਿੰਡ ਨਾਮੀ ਕਨਾਮੀ ਪਿੰਡ ਸੀ 12 ਪਿੰਡ ਜ਼ੈਲਦਾਰ ਦੇ ਮੁਤਹਤ ਸਨ। 12 ਪਿੰਡਾਂ ਦੀ ਜ਼ੈਲਦਾਰੀ ਹੁੰਦੀ ਸੀ ਉਹਦੇ ਕੋਲ। ਇਸ ਪਿੰਡ ਹਾਂਜੀ ਗਰੀਬ ਗੁਰਬਾ ਜੋ ਕਮੀ ਕਮੀਨ ਸੀ ਰੋਟੀ ਉਹਨਾਂ ਦੇ ਬੂਹੇ ਤੋਂ ਖਾਂਦੇ ਸਨ। 24 ਘੰਟੇ ਲੰਗਰ ਜਾਰੀ ਉਹਨਾਂ ਦੇ ਘਰ ਦੇ ਵਿੱਚ ਸੀ ਦੁਆ ਕਰਾਂ ਜੀ। ਹਾਂਜੀ ਜੀ ਮਦਾਰੇ ਸਨ ਮਾਲਕ ਸਾਰੇ ਬੱਤੀਆਂ ਮਰਬਿਆਂ ਦੇ ਦੋਵੇਂ ਭਰਾ ਮਾਲਕ ਸਨ ਜ਼ੈਲਦਾਰ ਤੇ ਨੰਬਰਦਾਰ। की नाम से बाबा जी? सरदार सिंह नंबरदार का नाम सी करतार सिंह जैलदार का नाम सी। अगों ने बच्चे के नाम की ਉਹਦਾ ਦੋ ਬੇਟੇ ਸੀ ਪ੍ਰਤਾਪ ਸਿੰਘ ਤੇ ਜੈਬ ਸਿੰਘ। अजैब सिंह जैलदार का पुत्र सी प्रताप सिंह छोटा ते वड्डा अजैब सिंह ए नंबरदार का पुत्र सी उन्हां दी धी सी जैलदार दी दा नाम निंदो निंद कौर। ਆਹੋ ਨਰਿੰਦਰ ਕੌਰ ਨਿੰਦੋ ਹਾਂਜੀ हाँ जी ਉਹਦੀਆਂ 3 ਬੇਟੀਆਂ ਸੀ उन्हां दी 3 ਬੇਟੀਆਂ ਸੀ आ सुनो सुनो उन्हां दी बाजवी साहबा जैलदार नहीं सी हिंदे दी जिहड़ी जैलदार दे घरों दूसरे थां सी। ਜੀ ਵੱਡਾ ਪੁੱਤਰ ਰਤਾਰ ਸਿੰਘ ਛੋਟਾ ਰੂੜ ਸਿੰਘ ਤੇ ਛੋਟਾ ਰੂੜ ਸਿੰਘ ਤੇ ਤੀਸਰਾ ਕਮਾਲਾ ਕਮਾਲ ਸਿੰਘ। ਹਾਂਜੀ ਹਾਂਜੀ ਤੁਸੀਂ ਕਿਹੜੀ ਫੈਮਿਲੀ ਨਾਲ ਤਲਕ ਰੱਖਦੇ ਹੋ ਜ਼ੈਲਦਾਰ ਦੀ ਨਾਲ ਜਾਂ ਫਿਰ ਇਹ ਨੰਬਰਦਾਰ ਦੀ ਨਾਲ? ਇੱਕ ਕੁਮਾਰ ਸਿੰਘ ਦੀਆਂ ਧੀਆਂ ਨੇ ਤਿੰਨੋਂ ਜੀ 3 ਧੀਆਂ ਕੁਮਾਰ ਸਿੰਘ ਦੀਆਂ 3 ਧੀਆਂ ਨੰਬਰਦਾਰ ਦੀ ਫੈਮਿਲੀ ਬੋਲ ਰਹੇ ਹੋ?
ਹਾਂਜੀ ਨੰਬਰਦਾਰ। ਠੀਕ ਹੈ ਠੀਕ ਹੈ। ਅੱਛਾ ਤੇ ਉਹਨਾਂ ਦੇ ਕਿੰਨੇ ਬੇਟੇ ਸਨ? ਸਰਦਾਰ ਸਿੰਘ ਦੇ ਨੰਬਰਦਾਰ ਦੇ 3 ਪੁੱਤਰ ਸਨ। ਹਾਂਜੀ ਅਤਾਰ ਸਿੰਘ, ਅਰੂੜ ਸਿੰਘ, ਕਮਾਲ ਸਿੰਘ ਤੇ ਵੱਡੀਆਂ ਬੱਚੀਆਂ ਵਿਆਹੀਆਂ ਉਹਨਾਂ ਦੀਆਂ ਧੀਆਂ। ਛੋਟੀ ਦਾ ਨਾਮ ਮੈਨੂੰ ਪਤਾ ਵੀ ਕਮਾਲੇ ਤੇ ਕਮਾਲ ਤੋਂ ਛੋਟੀ ਜਿਹੜੀ ਕਮਾਲ ਸਿੰਘ ਦਾ ਉਹਦਾ ਨਾਂ ਚੰਨੂ ਸੀ। ਹਾਂਜੀ ਬਿਲਕੁਲ ਠੀਕ ਹੈ। ਅੱਛਾ ਹੁਣ ਮੈਨੂੰ ਪਤਾ ਨਹੀਂ ਵੀ ਉਧਰ ਗਿਆ ਨੂੰ ਕਾਫੀ ਮੁੱਦਤ ਹੋ ਗਈ ਹੈ। ਮੈਂ 10 ਸਾਲਾਂ ਦਾ ਹਾਂ ਜਿੱਦਣ ਗਦਰ ਪਿਆ ਹੈ, ਹਿੰਦ ਪਾਕਿਸਤਾਨ ਬਣਿਆ। ਠੀਕ ਹੈ। ਮੈਂ ਗਲੀਆਂ 'ਚ ਖੇਡਦਾ ਰਿਹਾ ਉਹਨਾਂ ਦੇ ਨਾਲ, ਮੈਨੂੰ ਸਾਰਾ ਪਤਾ ਹੈ। ਅੱਗੇ ਆ ਗਈਆਂ ਵਿਆਹਾਂ ਸ਼ਾਦੀਆਂ ਦੀਆਂ ਗੱਲਾਂ ਗਰੀਬਾਂ ਦੇ ਵਿੱਚ ਹੋ ਕੇ ਆਪ ਕੰਮ ਕਰਦੇ ਸਨ। ਕੋਈ ਇੱਥੋਂ ਉਹਨਾਂ ਦੀ ਹਦੂਦ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੋਈ ਕਿਸੇ ਦੀ ਜ਼ਰੂਰਤ ਨਹੀਂ ਕੋਈ ਚੋਰੀ ਕਰਕੇ ਲੈ ਜਾਏ। ਇੱਕ ਕਮਾਲ ਡੰਗਰ ਉਹਦਾ ਕੋਈ ਸ਼ੈ ਨਹੀਂ ਖੜ ਸਕਦਾ ਕੋਈ ਬੰਦਾ ਵੀ, ਇੰਨੀ ਜ਼ਰੂਰਤ ਸੀ ਉਹਨਾਂ ਦੇ ਵਿੱਚ ਅੱਲਾਹ ਪਾਕ ਪਾਈ। ਦੂਸਰੀ ਬਾਤ, ਜਦੋਂ ਵਿਆਹ ਸ਼ਾਦੀ ਆਪਣਾ ਕਰਦੇ ਸਨ, ਪੁੱਤਰਾਂ ਦਾ ਧੀਆਂ ਦਾ 8-8 ਦਿਨ ਲੰਗਰ ਲਾ ਛੱਡਦੇ ਸਨ। ਰਾਹਾਂ ਤੇ ਡੱਕੜਾ ਕਿਲੋ ਰਾਹੀਆਂ ਜਾਂਦੇ ਰੋਟੀ ਖਵਾਉਂਦੇ ਸਨ। ਗਰੀਬਾਂ ਨੂੰ ਰੁਪਈਏ ਕੱਪੜੇ ਦਾੜਾ ਫੱਕਾ ਦੇਣਾ ਵੀ ਲਵੇ ਨਾ ਅਸੀਂ ਖੁਸ਼ੀ ਨਾਲ ਦੇ ਰਿਹਾ, ਅਸਾਂ ਵਿਆਹ ਕੀਤਾ ਬੱਚੇ ਦਾ। ਇਹ ਹਿਸਾਬ ਸੀ। ਇਸ ਤਰ੍ਹਾਂ ਅਸੀਂ ਬਜ਼ੁਰਗੋ ਇਹਨਾਂ ਦੀਆਂ 3 ਧੀਆਂ ਦੇ 2 ਮੁੰਡੇ ਸੀ ਕਮਾਲ ਸਿੰਘ ਦੇ। ਹਾਂਜੀ ਕਮਾਲ ਸਿੰਘ ਦੇ 3 ਧੀਆਂ 2 ਪੁੱਤਰ ਸੀ। 2 ਬੇਟੇ ਸੀ ਤੇ 3 ਧੀਆਂ। ਅੱਛਾ ਅੱਛਾ ਜੀ। ਸਾਰੇ ਦੇ ਵੱਡੀ ਉਹਨਾਂ ਦੇ ਬੇਟੇ ਇਹ ਵੱਡੇ ਬੇਟੇ ਨੇ, ਅੱਛਾ ਦੂਜੇ ਆਹ ਦੂਸਰੇ ਨੰਬਰ ਤੇ ਨੇ। ਅੱਛਾ ਹੋਰ ਰੁਪਈਆ ਦੂਜੇ ਨੰਬਰ ਤੇ ਜੀ। 3 ਬੇਟੀਆਂ ਨੇ ਕਮਾਲ ਸਿੰਘ ਅੱਛਾ। ਮੈਂ ਦੂਜੇ ਨੰਬਰ ਤੁਸੀਂ ਉਹਨਾਂ ਦੀ ਬੇਟੀ ਬੋਲ ਰਹੇ ਹੋ? ਤਿੰਨੇ ਬੇਟੀਆਂ ਨੇ ਜੀ। ਤਾਂ ਵੇ ਬੇਟੀਆਂ ਹੀ ਬੋਲ ਰਹੀਆਂ ਹੋ? ਹਾਂਜੀ ਇਹ ਮਾਨ ਸਾਹਿਬ ਇਹ ਉਹਨਾਂ ਦੇ ਦਮਾਦ ਨੇ। ਅੱਛਾ ਕਮਾਲ ਠੀਕ ਹੈ। ਸਿੰਘ ਦੇ ਨਾ ਹਾਂਜੀ ਦਮਾਦ ਨੇ। ਜੀ ਮੈਂ ਦੂਜੇ ਨੰਬਰ ਤੇ ਮੈਂ ਅਟਾਰੀ ਤੋਂ ਬੋਲਦੀ ਆ ਜੀ। ਜੀ ਤਿੰਨੇ ਬੇਟੀਆਂ ਨੇ ਤੇ ਉਹ ਦੱਸਦੇ ਪਏ ਨੇ ਕਿ ਇੱਕ ਪਟਿਆਲੇ ਤੋਂ ਬੋਲਦੇ ਪਏ ਨੇ, ਇੱਕ ਚੰਡੀਗੜ੍ਹ ਤੋਂ ਬੋਲਦੇ ਪਏ ਨੇ ਤੇ ਇੱਕ ਮਤਲਬ ਇਹ ਵੇ ਕਿ ਅੰਮ੍ਰਿਤਸਰ ਦੇ ਕੋਲ ਅਟਾਰੀ ਉੱਥੋਂ ਬੋਲਦੇ ਪਏ ਨੇ। ਅੱਛਾ ਹਾਂਜੀ ਉੱਥੇ ਹਾਲ ਕੀ ਹੈ? ਫਸਲ ਫੁਸਲ ਕਿਹੜਾ ਹੁੰਦਾ ਹੈ? ਕਣਕ ਝੋਨਾ ਬਾਸਮਤੀ ਹੁੰਦੀ ਹੈ? ਹਾਂਜੀ ਹਾਂ ਪੁੱਛੋ। ਇੱਥੇ ਬਾਸਮਤੀ ਦੇ ਏਡੇ ਪੋਟਿਆਂ ਜਿੱਡੇ ਲੰਮੇ ਚੌਲ ਸੇਵੀਆਂ ਵਾਂਗੂ ਹੁੰਦੇ ਸਨ ਜਿਹੜੇ ਖਾਂਦੇ ਸੋ ਤੁਸੀਂ, ਅਸੀਂ ਵੀ ਖਾਂਦੇ ਸਾਂ। ਉੱਥੇ ਕੀ ਹਾਲ ਹੈ ਹੁਣ ਤੁਹਾਡਾ? ਹਾਂਜੀ ਠੀਕ ਹੈ ਵਧੀਆ। ਹੁਣ ਤੇ 11-21 ਲਾਉਂਦੇ ਜ਼ਿਆਦਾ, ਪਹਿਲਾਂ ਬਾਸਮਤੀ ਲਾਉਂਦੇ ਦੂਜੀ, ਹਾਂ ਹੁਣ 11-21 ਲਾ ਲਈ। 11-21 ਲੱਗਦੀ ਹੈ। ਇਹ ਵੀ ਚਾਵਲਾਂ ਦੀ ਕਿਸਮ ਹੈ ਨਾ ਜੀ। ਆਹੋ ਇਧਰੋਂ ਵੀ ਉਹ ਸਾਰੇ ਖਤਮ ਹੋ ਗਏ। ਮੱਕੀ ਕਮਾਦ ਹੁੰਦਾ ਉਧਰ ਵੀ? ਹੁੰਦਾ ਹੈ। ਅੱਛਾ ਤੁਸੀਂ ਹੁਣ ਹੁੰਦਾ ਹੈ। ਇਹ ਜ਼ਮੀਨ ਕਿੰਨੀ ਪਈ ਹੈ ਤੁਹਾਨੂੰ? ਪਰ ਅਸੀਂ ਨਹੀਂ ਬੀਜਦੇ, ਅਸੀਂ ਬਹੁਤ ਘੱਟ ਬੀਜਦੇ ਹਾਂ, ਹੋਰ ਲੋਕੀ ਬੀਜ ਲੈਂਦੇ ਸਾਡੇ ਪਿੰਡ 'ਚ। ਨਹੀਂ ਜ਼ਮੀਨ ਕਿੰਨੀ ਪਈ ਹੈ ਉਧਰ ਜਾ ਕੇ ਤੁਹਾਨੂੰ? ਹਾਂਜੀ ਜ਼ਮੀਨ ਕਿੰਨੀ ਪੁੱਤਰ ਪਈ ਹੈ ਉਧਰ? ਸਾਡੇ ਸਾਰੇ ਜੀ ਚਾਚੇ ਤਾਂ ਇਕੱਠੇ ਆ ਤੇ 100 ਕਿੱਲਾ ਪੈਸਾ ਨਹੀਂ ਹੈ। 100 ਕਿੱਲਾ ਉਹ ਨਹੀਂ ਜੀ, ਉਹ ਤੁਹਾਡੀ ਭੈਣ ਜੀ ਗੱਲ ਨਹੀਂ ਕਰਦੇ ਪਏ, ਕਮਾਲ ਸਿੰਘ ਹਰਾਂ ਦੀ ਗੱਲ ਪੈ ਕਰਦੇ ਨੇ। ਤੁਹਾਡੇ ਪਿਤਾ ਦੀ। ਤੁਹਾਡੇ ਪਿਤਾ ਦੀ? ਉਹਨਾਂ ਦੇ ਤੇ ਹੁਣ ਕੋਈ ਨਹੀਂ, ਖਤਮ ਹੋ ਗਈ ਜੀ ਕਮਾਲ ਸਿੰਘ ਦੀ ਤੇ। ਅੱਛਾ ਕਮਾਲ ਸਿੰਘ ਵੀ ਚਲੇ ਗਏ, ਬੇਟੇ ਵੀ ਚਲੇ ਗਏ। ਆ 3 ਧੀਆਂ ਰਹਿ ਗਈਆਂ ਨੇ ਜੀ। ਧੀਆਂ ਰਹਿ ਗਈਆਂ ਤਰਾਵੇ ਸਿਰਫ? ਹਾਂਜੀ ਤੇ ਪੋਤਰੇ ਤੇ ਹੈ ਨਾ ਉਹਨਾਂ ਦੇ? ਹਾਂਜੀ ਹਾਂਜੀ ਦਾਰ ਜੀ ਸਾਡੇ ਕਹਿੰਦੇ ਹੁੰਦੇ ਸੀ, ਅਸੀਂ ਦਾਰ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਨਾ, ਦਾਰ ਜੀ। ਆਪਣੇ ਡੈਡੀ ਨੂੰ। ਆਹ ਹਾਂਜੀ ਕਿਉਂਕਿ ਉਹਨਾਂ ਨੇ ਉਹ ਕਹਿੰਦੇ ਸੀ ਕਿ ਜਿਵੇਂ ਮੈਂ ਹੁਣ ਪਾਕਿਸਤਾਨ 'ਚ ਜਾਵਾਂ ਮੈਂ ਆਪਣਾ ਘਰ ਪਛਾਣ ਸਕਦਾ। ਇਹਦੇ ਘਰ 2007 ਵਿੱਚ ਮੇਰੇ ਕੋਲ ਆਏ ਸੀ, ਜਦੋਂ ਮੇਰੇ ਕੋਲ ਗਏ ਸੀ ਉਦੋਂ ਉਹਨਾਂ ਦੀ ਡੈਥ ਹੋ ਗਈ ਸੀ ਫਿਰ। ਅੱਛਾ ਇਹ ਜੀ ਆਪਣਾ ਨਾ ਜਿਹੜੇ ਨੇ ਨਾ ਆਹ ਆਪਣਾ ਮਾਨ ਸਾਹਿਬ ਨੇ, ਠੀਕ ਹੈ ਨਾ ਜੀ, ਇਹ ਤਹਿਸੀਲਦਾਰ ਰਿਟਾਇਰ ਹੋਏ ਨੇ। ਜਿਹੜੇ ਉੱਤੇ ਵਾਲੀ ਬੇਟੀ ਨੇ ਇਹ ਵੀ ਮਤਲਬ ਇਹ ਵੇ ਕਿ ਬੜੇ ਵੱਡੇ ਮਾਲਕ ਨੇ, ਅਟਾਰੀ ਦੇ ਕੋਲ ਪਿੰਡ ਇਹਨਾਂ ਦਾ। ਤੇ ਤੀਸਰੀ ਭੈਣ ਸਾਡੀ ਜਿਹੜੀ ਉਹ ਸੰਧਵਾਂ ਦੇ ਵੱਲ ਹੁੰਦੇ ਨੇ ਚੰਡੀਗੜ੍ਹ, ਉਹ ਬੜੇ ਮਤਲਬ ਇਹ ਵੇ ਕਿ ਜ਼ਿਮੀਂਦਾਰ, ਬੜਾ ਸੋਹਣਾ ਸਿਲਸਿਲਾ, ਬੜੀ ਖੈਰ ਅੱਲਾ ਪਾਕ ਦੀ ਇਹਨਾਂ ਨੂੰ। ਧੀਆਂ ਨੂੰ ਨਾ ਬੜੀਆਂ ਬਸਤੀਆਂ ਨੇ। ਸਾਰਾ ਪਿੰਡ ਜਿਹੜਾ ਸੀ ਮੁਤਾਹਤ ਸੀ ਉਹਨਾਂ ਦੇ?
ਬਰਾਦਰੀ ਦੇ 2-4 ਘਰ ਪਰ ਹਨ, ਬਾਕੀ ਕਮੀ ਸਨ ਲੋਹਾਰ ਤਰਖਾਨ, ਇਹ ਤੁਹਾਡੀ ਮਤਲਬ ਜਿਹੜੇ ਸਿੱਖ ਸਨ। ਤੇ ਬਾਕੀ ਮੁਸਲਮਾਨ ਸਨ, ਘੁਮਿਆਰ, ਮੋਚੀ, ਜ਼ਿਲ੍ਹਾ, ਮਸੀਹ ਬਰਾਦਰੀ, ਈਸਾਈ, ਹਾਂਜੀ, ਇਹ ਸਭ ਰਖਵਾਲੇ ਸਨ ਉਹਨਾਂ ਦੇ। ਰਾਈ ਬਰਾਦਰੀ ਬੜੀ ਜਿਹੜੇ ਮਜ਼ਾਰੇ ਸਨ ਉਹਨਾਂ ਦੇ। ਇੱਥੇ ਫਿਰ 8 ਦਿਨ ਉਹ ਕੁਸ਼ਤੀਆਂ ਕਰਾਉਂਦੇ ਸਨ ਪਿੰਡ 'ਚ। ਵੇਖੋ ਸਾਲ ਬਾਅਦ ਬੜਾ ਵੱਡਾ ਮੇਲਾ ਹੁੰਦਾ ਸੀ, ਇੱਕ ਬਾਬਾ ਮਸੀਹ ਸੀ ਉਹਦਾ ਮੇਲਾ, ਉੱਥੇ ਬੜੇ ਬੜੇ ਜਵਾਨ ਸੱਦ ਕੇ ਤੇ ਉਹਨਾਂ ਕੁਸ਼ਤੀਆਂ ਕਰਵਾਉਣੀਆਂ ਸਾਲ ਬਾਅਦ, ਤੇ ਬੜੀ ਬੜੀ ਖੁਰਾਕ ਉਹਨਾਂ ਨੂੰ ਦੇਣੀ। ਅਰੂੜ ਸਿੰਘ ਭਲਵਾਨ ਸਨ ਬੜੇ ਵੱਡੇ, ਕਮਾਲ ਸਿੰਘ ਤੋਂ ਜਿਹੜੇ ਵੱਡੇ ਸਨ। ਤੇ ਉਧਰ ਜਾ ਕੇ ਪਤਾ ਨਹੀਂ ਫਿਰ ਉਹਨਾਂ ਕੀਤੀ ਹੈ ਭਲਵਾਨੀ ਜਾਂ ਨਹੀਂ ਕੀਤੀ। ਜਿਹੜਾ ਸਾਡਾ ਘਰ ਸੀ ਜੀ ਤੁਸੀਂ ਸਾਨੂੰ ਵਿਖਾ ਸਕਦੇ ਹੋ? ਹਾਂਜੀ, ਜਿਹੜਾ ਜ਼ਰੂਰ। ਸਾਡਾ ਘਰ ਸੀ ਪਹਿਲਾਂ ਉਹ ਦਿਖਾ ਸਕਦੇ ਹੋ ਮੈਨੂੰ? ਘਰ ਤੁਹਾਡਾ? ਹਾਂਜੀ। ਆਹੋ ਤੇ ਘਰ ਇੱਥੇ ਨਹੀਂ, ਘਰ ਵਿਖਾ ਸਕਦੇ ਆ। ਭੈਣ ਜੀ ਹੁਣ ਤੋੜ ਆਇਆ ਨੂੰ ਸਾਰਾ ਕੁਝ ਵਿਖਾਵਾਂਗੇ, ਉਸ ਗੱਲ ਦੀ ਚਿੰਤਾ ਨਾ ਕਰੋ, ਆਪਸੇ ਗੱਲਾਂ ਬਾਤਾਂ ਕਰੋ ਹੋਰ ਜਿਹੜੀਆਂ ਹਨ। ਆਹੋ ਸਾਨੂੰ ਬਹੁਤ ਇਹਨਾਂ ਦੇ ਨਾਲ ਗੱਲ ਕਰਕੇ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਜੀ। ਅੱਛਾ, ਖੈਰ ਹੋਵੇ, ਭਲਾ ਹੋਵੇ। ਹੁਣ ਤੁਸੀਂ ਪਿਛਾ ਮੋਢਾ ਹੀ ਮੁਕਾ ਬੈਠੇ ਹੋ, ਕਮਾਲ ਸਿੰਘ ਜਿੰਦਾ ਹੁੰਦੇ ਤੇ ਫਿਰ ਸਾਡੀਆਂ ਹਾਨ ਪਰਵਾਨ ਦੀਆਂ ਗੱਲਾਂ ਹੁੰਦੀਆਂ। ਇਹ ਵੀ ਉਹਨਾਂ ਦੀਆਂ ਧੀਆਂ ਨੇ, ਇਹ ਵੀ ਸਮਝ ਲਓ ਕਿ ਇਹ ਤੁਹਾਡੀਆਂ ਪਤਰੀਆਂ ਜੇ। 15 ਸਾਲ ਹੋ ਗਏ ਨੇ। ਕੋਈ ਗੱਲ ਨਹੀਂ, ਮੇਰੀਆਂ ਬੇਟੀਆਂ ਤੁਸੀਂ। ਤੇ ਮੇਰੇ ਵਾਲਦ ਸਾਹਿਬ ਦਰਵੇਸ਼ ਸਨ, ਫਕੀਰ ਪੂਰੇ ਪੂਰੇ, ਬਾਬਾ ਸਾਈਂ ਬਲੋਚ। ਮਾਨ ਸਾਹਿਬ ਫਿਰ ਬੈਠੇ ਆ, ਗੱਲ ਸੁਣੋ ਮਾਨ ਸਾਹਿਬ। ਹਾਂਜੀ ਮੈਂ ਨਾ ਫਿਰ ਵੇਨੇ ਆ ਤਸਵੀਰ, ਪਹਿਲਾਂ ਗੱਲ ਸੁਣਿਆ ਜੀ ਬਾਬਾ ਜੀ ਹੋਰਾਂ ਦੀ। ਜੀ ਜੀ ਮੇਰੇ ਵਾਲਦ ਸਾਹਿਬ ਸਾਈਂ ਬਲੋਚ ਬੜੇ ਪੂਰੇ ਪੂਰੇ ਦਰਵੇਸ਼ ਹੋਏ ਨੇ। ਇਹ ਤੁਹਾਡੇ ਘਰਾਂ ਦੇ ਉੱਤੇ ਫੈਜ਼ ਸੀ ਮੇਰੇ ਬਾਪ ਦਾ ਬੜਾ। ਇਹ ਬੜਾ ਹਯਾਜ਼ਤ ਕਰਦੇ ਹਨ ਤੁਹਾਡੇ ਵੱਡੇ ਅਤਾਰ ਸਿੰਘ ਬਣਾ, ਸਰਦਾਰ ਸਿੰਘ, ਕਰਤਾਰ ਸਿੰਘ ਨੰਬਰਦਾਰ ਦਾ, ਤੇ ਉਹਨਾਂ ਦੀ ਔਲਾਦ ਬੜਾ ਹਯਾ, ਬੜਾ ਮੰਨਦੇ ਸਨ ਮੇਰੇ ਵਾਲਦ ਸਾਹਿਬ ਨੂੰ। ਜਿਹੜੇ ਅਵਤਾਰ ਸਿੰਘ ਸੀ ਨਾ ਸਾਡੇ ਤਾਇਆ ਜੀ, ਹਾਂਜੀ, ਉਹਨਾਂ ਦੇ ਘਰੋਂ ਹੈਗੇ ਹੈਗੇ। ਹਾਂਜੀ, ਉਹ ਸਾਡੇ ਉਹਦੇ ਤਾਈ ਜੀ ਜਿੰਦਾ ਨੇ। ਹਾਂਜੀ, ਹਾਂਜੀ, ਤਾਈ ਸਾਡੇ ਹੈਗੇ। ਤਾਈ ਜ਼ਿੰਦਾ ਅਜੇ? ਹਾਂਜੀ। ਅੱਛਾ, ਉਹਨਾਂ ਦੇ ਪੁੱਤਰ ਦਾ ਨਾਮ ਅਮਰਜੀਤ ਸੀ, ਇੱਥੇ ਗੁਜ਼ਰ ਗਿਆ ਸੀ। ਹਾਂਜੀ। ਉਹਨਾਂ ਦੀ ਅੰਮੀ ਹੈ ਜੀ। ਬੜੀ ਉਮਰ ਹੈ ਉਹਨਾਂ ਦੀ। ਹਾਂਜੀ, ਆਪਣੇ ਡੈਡੀ ਦੇ ਫੋਟੋ ਪਾਪਾ ਦੀ। ਤੁਸੀਂ ਨਾ ਮੇਰੇ ਪਾਪਾ ਦੀ ਫੋਟੋ ਕਮਾਲ। ਹਾਂਜੀ ਤੁਸੀਂ ਨਾ ਮਾਨ ਸਾਹਿਬ ਸਾਰੀਆਂ ਸੈਂਡ ਕਰਦੇ ਆ ਜੇ ਰਾਣਾ ਸਾਹਿਬ ਨੂੰ, ਸਾਰੀਆਂ ਵਿੱਚ ਲੈ ਆਵਾਂਗੇ, ਸਾਰੀਆਂ ਬਜ਼ੁਰਗਾਂ ਦੀਆਂ ਸੈਂਡ ਕਰਦੇ, ਸਾਰੀਆਂ ਵੀਡੀਓ 'ਚ ਲੈ ਆਵਾਂਗੇ। ਠੀਕ ਹੈ, ਸੈਂਡ ਕਰ ਦਿਆਂਗੇ। ਹਾਂਜੀ ਉਹ ਇਹ ਜੇ ਨਹੀਂ ਸਹੀ ਆਉਂਦੀ ਪਈ। ਦੂਸਰੀ ਤੇ ਹੁਣ ਸਾਡੇ ਭਾਜੀ ਵੱਡੇ ਹਾਂਜੀ, ਵੱਡੇ ਨੇ ਜਿਹੜੇ ਉਹਨਾਂ ਦੇ ਕਮਾਲ ਸਿੰਘ ਦੇ ਵੱਡੇ ਦਿਮਾਗ ਜਿਹੜੇ ਨੇ ਨਾ, ਉਹ ਆਏ ਨੇ, ਉਹ ਗੱਲ ਕਰਨਾ ਚਾਹਤੇ। ਪੱਟੀ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੀ ਹਾਲ ਨੇ ਸੰਤੂ ਸਾਹਿਬ, ਠੀਕ ਹੋ ਭਾਜੀ? ਸਭ ਠੀਕ ਹੈ, ਰਾਜੀ ਬਾਜੀ ਹੈ। ਇਹਨਾਂ ਬਜ਼ੁਰਗਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਖਦੇ। ਹਾਂਜੀ ਆਹ ਸਲਾਮ ਦਿੰਦੇ ਪੈਣ ਬਾਬਾ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਅੱਛਾ ਪੱਟੀ ਸਾਹਿਬ, ਇੱਕ ਤੁਹਾਨੂੰ ਜਿਹੜਾ ਕੋਈ ਕਈ ਗੱਲਾਂ ਹੁੰਦੀਆਂ ਰੱਬ ਸੋਚ ਦੀ, ਜਿਹਦੇ ਵਿੱਚ ਸਾਡਾ ਕੋਈ ਦਖਲ ਨਹੀਂ ਹੁੰਦਾ। ਜੀ ਜੀ ਮੇਰੇ ਵੱਲੋਂ ਹੀ ਹੁੰਦੀ ਹੈ। ਜਿਵੇਂ ਕਿ ਇਹ ਤੁਹਾਨੂੰ ਮੈਂ ਇੱਕ ਫੋਟੋ ਵਿਖਾਉਣਾ ਹੈ। ਆਹ ਜਿਹੜੀ ਫੋਟੋ ਹੈ, ਜੀ ਜੀ आपके नजर ਹਾਂਜੀ ਆ ਰਹੀ ਹੈ ਜੀ। ਇਹ ਕਿਸੇ ਹਾਂਜੀ ਇਹ ਕੋਈ ਅੰਗਰੇਜ਼ ਹੈ, ਉਹਨਾਂ ਦੇ ਨਾਲ ਹੈ ਮਤਲਬ ਹੈ। ਇਹਦੇ ਵਿੱਚ ਜਿਹੜੇ ਖਲੋਤੇ ਹੈ, ਇਹ ਮੇਰੇ ਦਾਦੇ ਦੇ ਭਰਾ ਨੇ, ਜੀ 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 ਜਿਹੜੇ ਇਹ ਫੋਟੋ ਹੈ। ਹਾਂਜੀ ਹਾਂਜੀ ਆ ਗਈ ਆ, ਬਿਲਕੁਲ ਆ ਗਈ। ਇੱਕ ਜਿਹੜਾ ਅੰਗਰੇਜ਼ ਬੈਠਾ ਹੈ, ਗਵਰਨਰ ਹੈ ਪੰਜਾਬ ਦਾ, ਠੀਕ ਲਾਹੌਰ, ਮਤਲਬ ਜਿਹੜਾ ਸਾਂਝਾ ਪੰਜਾਬ ਸੀ ਜੀ ਜੀ ਠੀਕ ਇਹਦੇ ਨਾਂ ਦੇ ਉੱਤੇ ਲੈਲਪੁਰ ਸ਼ਹਿਰ ਵਸਿਆ ਸੀ। ਠੀਕ ਲਾਲਪੁਰ ਲਾਲ ਦੇ ਹੋ ਜੀ। ਹਾਂਜੀ। ਜਿਹੜੇ ਖਲੋਤੇ ਨੇ ਉਹ ਨੇ ਭਰਾ, ਜਿਹੜੇ ਬੈਠੇ ਨੇ ਉਹ ਮੇਰੇ ਫਾਦਰ ਦੇ ਕਜ਼ਨ ਨੇ, ਠੀਕ ਤੇ ਜਿਹੜੇ ਆ ਇਧਰ ਕੁਰਸੀ ਤੇ ਬੈਠੇ ਨੇ ਇੱਕ ਬਜ਼ੁਰਗ, ਇਹ ਸਾਡੇ ਪੜਦਾਦੇ ਨੇ, ਬੜੀ ਪੜਦਾਦੇ ਗੱਲ ਦਾ ਹੈ। ਛੋਟਾ ਭਰਾ। ਜੀ,
ਤੇ ਮੈਂ ਜਿਹੜੀ ਗੱਲ ਦੱਸਣੀ ਸੀ ਉਹ ਇਹ ਸੀ ਕਿ ਇਧਰ ਸਰਦਾਰ ਸਿੰਘ ਨੇ ਜਿਹੜੇ ਮੇਰੇ ਦਾਦਾ ਜੀ 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 ਉਹਨਾਂ ਦਾ ਭਰਾ ਜੈਲਦਾਰ ਹੈ ਤੇ ਇਧਰੋਂ ਮੇਰੇ ਦਾਦੇ ਦਾ ਵੀ ਭਰਾ ਜੈਲਦਾਰ ਹੈ। ਠੀਕ ਠੀਕ ਜੈਲਦਾਰ ਖੇਤ ਪਿੰਡ ਤੋਂ ਜਿਹੜਾ ਲਾਹੌਰ ਤਹਿਸੀਲ ਵਿੱਚ ਹੈ। ਜੀ ਜੀ ਤੁਸੀਂ ਕੋਈ ਗੱਲ ਪੁੱਛਣੀ ਚਾਹੋ? ਅੱਛਾ ਇਹ ਸੰਧੂ ਸਾਹਿਬ ਆਪਣਾ ਕਿਹੜਾ ਪਿੰਡ ਸੀ? ਖੇਤਰ ਪਿੰਡ ਦੀ ਲਾਹੌਰ ਤਹਿਸੀਲ ਥਾਣਾ ਬਰਕੀ। ਇਹ ਹੈਗਾ ਸੀ ਹਰਪਾਲਕੇ ਦੇ ਨੇੜੇ ਜਿਹੜਾ ਡੇਰਾ ਗੁਰਦੁਆਰਾ ਡੇਰਾ ਕਾਲ ਹੈ ਉਹਦੇ ਨੇੜੇ ਅੱਠਾ ਪਿੰਡ ਸੀ, ਉਹ ਵੀ ਨੇੜੇ ਸੀ। ਇੱਧਰ ਥੋੜਾ ਦੂਰ ਜਾ ਕੇ ਸੀ ਜਿਹੜਾ ਕਾਨਾ ਸੀ, ਕਾਨਾ ਕਾਠਾ ਜਿਹੜਾ। ਹਾਂਜੀ ਤੇ ਮਾਨ ਸਾਹਿਬ ਆਪਣਾ ਕਿਹੜਾ ਪਿੰਡ ਸੀ ਪਿਛਲਾ? ਸਾਡਾ ਸੀ ਲੈਲਪੁਰ ਜ਼ਿਲ੍ਹਾ 29 ਚੱਕ, ਵੱਡੀ 29 ਦੋ 29 ਹੁੰਦੀਆਂ ਸੀ, ਅੱਛਾ ਅੱਛਾ ਵੱਡੀ 29 ਸੀ। ਠੀਕ ਹੈ। ਇਹ ਕਿਤੇ ਧੀਆਂ ਰਾਣੀਆਂ ਨੂੰ ਤਾਂ ਆਪ ਵੀ ਸਾਨੂੰ ਮਿਲੋ ਆ ਕੇ ਕਿਤੇ, ਤੁਹਾਨੂੰ ਪਿੰਡ ਵਿਖਾਈਏ। ਹਾਂਜੀ ਅਸੀਂ ਤੇ ਉੱਡ ਕੇ ਆ ਜਾਈਏ, ਜਿਹੜੀਆਂ ਸਰਕਾਰਾਂ ਨੇ ਉਹ ਨਹੀਂ ਕਰਦੀਆਂ ਕੁਝ ਵੀ। ਤੇ ਸੰਧੂ ਸਾਹਿਬ ਕਰਤਾਰਪੁਰ ਤੇ ਲਾਗਾ ਖੁੱਲਾ, ਇੱਥੇ ਆ ਜਾਓ, ਇੱਥੇ ਤਾਂ ਕੋਈ ਰੋਕ ਟੋਕ ਨਹੀਂ। ਹਾਂਜੀ ਕਰਤਾਰਪੁਰ ਆਇਆ ਜਾ ਸਕਦਾ ਹੈ। ਹਾਂਜੀ ਉੱਥੇ ਆਓ, ਅਸੀਂ ਬਾਬਾ ਜੀ ਨਾਲ ਲੈ ਕੇ ਉੱਥੇ ਆਵਾਂਗੇ। ਠੀਕ ਹੈ ਕੇ ਆਏ ਉੱਥੇ। ਠੀਕ ਹੈ। ਹਾਂਜੀ ਇਹ ਇੱਥੇ ਵਿਸਾਖੀ ਲੱਗਦੀ ਹਿਮਨਾਬਾਦ। ਸਾਡੇ ਕੋਲ ਹਾਂਜੀ ਆ ਗੱਲ ਸੁਣਿਆ ਜੇ ਬਜ਼ੁਰਗਾਂ ਦੀ ਬਾਬਾ ਜੀ। ਹਾਂਜੀ ਇਹ ਸਾਡੇ ਤੋਂ 4 ਮੀਲ ਪਹਾੜ ਦੀ ਸਾਈਡ ਤੇ ਵਿਸਾਖੀ ਹਿਮਨਾਬਾਦ ਦੀ ਲੱਗਦੀ ਸੀ। ਕਿਉਂ ਜਿਹੜੀ ਸਰਦਾਰਾਂ ਦੀ ਵਿਸਾਖੀ ਰਾਜੇ ਰਣਜੀਤ ਸਿੰਘ ਨੇ ਮੁਕਰਰ ਕੀਤੀ ਸੀ। ਇੱਥੋਂ ਫਿਰ ਸਾਡੇ ਜੈਲਦਾਰ ਤੇ ਨੰਬਰਦਾਰ ਬੱਗੀਆਂ ਤੇ ਜਾਂਦੇ ਸਨ, ਅੱਗੇ ਭੰਗੜੇ ਪੈਂਦੇ ਜਾਂਦੇ, ਨਾਲ ਢੋਲ ਵੱਜਦਾ ਜੀ। ਬੜੀ ਵਿਸਾਖੀ ਲੱਗਦੀ। ਇੱਥੋਂ ਘੋੜੀਆਂ ਤੇ ਬੱਗੀਆਂ ਤੇ ਨੱਚਦੀਆਂ ਜਾਣਾ ਤੇ ਢੋਲ ਵੱਜਦੇ ਜਾਣੇ ਤੇ ਅੱਗੇ ਭੰਗੜੇ ਪਾਉਂਦੇ ਜਾਣਾ। ਸਾਡੇ ਵਰਗਾ ਉੱਥੇ ਵਿਸਾਖੀ ਹੋਈ ਇਹਨਾਂ ਦੀ ਹੁੰਦੀ ਸੀ। 8 ਦਿਨ ਮੇਲਾ ਰਹਿੰਦਾ ਸੀ ਵਿਸਾਖੀ ਦਾ, ਤੇ 2 ਦਿਨ ਬੀਬੀਆਂ ਦੀ ਵਿਸਾਖੀ। ਬੰਦਾ ਨਹੀਂ ਸੀ ਵੜਦਾ ਉੱਥੇ। ਹਾਂ ਫਿਰ 8ਵੇਂ ਦਿਨ DC ਆਉਂਦਾ ਸੀ, ਇਨਾਮ ਦਿੰਦਾ ਸੀ। ਲੱਕੜ ਸੁਹਾਗੇ ਚੁੱਕੇ ਜਾਂਦੇ ਸਨ, ਕੁਸ਼ਤੀਆਂ ਹੁੰਦੀਆਂ ਹਨ, ਕਬੱਡੀਆਂ ਨੇ, ਬੜੇ ਬੜੇ ਆਰਾਮ ਹਾਸਲ ਹੁੰਦੇ ਸਨ, ਗੌਰਮੈਂਟ ਦਿੰਦੀ ਸੀ। ਤੇ ਉਸ ਤੋਂ ਬਾਅਦ ਫਿਰ ਆ ਕੇ ਵਾਢੀ ਲੱਗਦੇ ਸਨ। ਦੁਨੀਆ ਨੂੰ ਹੁਕਮ ਸੀ ਉਹਨੇ ਵਾਢੀ ਤੋਂ ਪਹਿਲਾਂ, ਵਿਸਾਖੀ ਤੋਂ ਪਹਿਲਾਂ ਵਾਢੀ ਕੋਈ ਨਾ ਕਰੇ ਬਾਈ ਕਣਕ ਦੀ। ਠੀਕ ਹੈ। ਹਾਂ ਅੱਛਾ ਦੂਸਰੀ ਹੈ ਵੇ ਗਰੀਬ ਗੁਰਬੇ ਤੇ ਇਸ ਤਰ੍ਹਾਂ ਹੱਥ ਰੱਖਦੇ ਹਨ ਤੁਹਾਡੇ ਵੱਡੇ ਵੀ ਕਿਸੇ ਨੂੰ ਭੁੱਖਿਆ ਨਹੀਂ ਸੀ ਰਹਿਣ ਦਿੰਦੇ ਪਿੰਡ ਦੇ ਵਿੱਚ, ਨੰਗਿਆ ਨਹੀਂ ਸੀ ਰਹਿਣ ਦਿੰਦੇ ਪਿੰਡ ਦੇ। ਐਡੇ ਲਾਇਕ ਤੇ ਚੰਗੇ ਸਰਦਾਰ, ਜੇ ਸਰਦਾਰ ਸਨ ਤੇ ਸਰਦਾਰ ਉਹਨਾਂ ਬਣ ਕੇ ਵਿਖਾਇਆ ਸੀ ਦੁਨੀਆ ਨੂੰ। ਹੁਣ ਸਾਡੇ ਤੁਹਾਡੀਆਂ ਪੁੱਤਰਾਂ ਮੁੱਖਾਂ ਦੀਆਂ ਵਾਟਾਂ ਅਸੀਂ ਤੁਹਾਨੂੰ ਵੇਖ ਨਹੀਂ ਸਕਦੇ, ਨਾ ਤੁਸੀਂ ਵੇਖ ਸਕਦੇ। ਹੁਣ ਵਾਲਾ ਟਾਈਮ ਹੁੰਦਾ ਤੇ ਅਸੀਂ ਤੁਹਾਨੂੰ ਸੌਰ ਹੀ ਮਿਲਦੇ। ਹੁਣ ਤੁਸੀਂ ਸੁਣਾਓ, ਇਹ ਜਿਹੜੀ ਕਮਾਲ ਸਿੰਘ ਦਾ ਜਿਹੜਾ ਰਕਬਾ ਸੀ ਉਹ ਕਿੱਧਰ ਗਿਆ ਜਿਹੜਾ ਉਹਦੇ ਹਿੱਸੇ ਆਇਆ? ਹਾਂਜੀ ਜਿਹੜਾ ਕਮਾਲ ਸਿੰਘ ਦੇ ਹਿੱਸੇ ਰਕਬਾ ਆਇਆ ਸੀ ਉਹ ਕਿੱਧਰ ਗਿਆ? ਉਹ ਇੱਧਰ ਮਿਲਿਆ ਸੀ ਖਾਨੇਵਾਲ। ਅੱਛਾ ਦੇ ਕੋਲ। ਅੱਛਾ ਤੇ ਉਹ ਫਿਰ ਸਾਰੇ ਬੱਚਿਆਂ ਨੇ ਵੰਡ ਕਰ ਲਈ ਤੇ ਬੱਚਿਆਂ ਨੇ ਆਪਣੇ ਆਪਣੀ ਵੇਚ। ਚਲੋ ਠੀਕ ਹੋ ਗਿਆ। ਤੇ ਰੂੜ ਸਿੰਘ ਦਾ ਕੁਨਬਾ ਕਿੱਥੇ ਬੈਠਾ ਹੈ? ਇੱਕ ਪੋਤਰਾ ਅਮਰੀਕਾ ਹੈ ਤੇ ਇੱਕ ਪੋਤਰਾ ਚੰਡੀਗੜ੍ਹ। ਇੱਕ ਪੋਤਰਾ ਅਮਰੀਕਾ, ਇੱਕ ਚੰਡੀਗੜ੍ਹ। ਇਹਦਾ ਕਮਾਲ ਸਿੰਘ ਦਾ ਉਹਨਾਂ ਦਾ ਇੱਕ ਅਰੂੜ ਸਿੰਘ ਦਾ, ਅਰੂੜ ਸਿੰਘ ਦਾ। ਰੂੜ ਸਿੰਘ ਦਾ ਪੋਤਰਾ ਕਮਾਲ ਸਿੰਘ ਦਾ ਜੀ। ਅੱਛਾ ਕਮਾਲ ਸਿੰਘ ਦਾ ਗੱਲ ਕਰ ਰਹੇ ਨੇ। ਕਮਾਲ ਸਿੰਘ ਦੇ ਹਾਂ। 2 ਪੋਤਰੇ ਨੇ, ਅੱਛਾ ਇੱਕ ਚੰਡੀਗੜ੍ਹ ਹੈ, ਇੱਕ ਅਮਰੀਕਾ ਹੈ। ਅੱਛਾ ਅੱਛਾ ਤੇ ਰੂੜ ਸਿੰਘ ਦਾ ਕਿੱਥੇ ਖਾਨਦਾਨ ਹੈ? ਰੂੜ ਸਿੰਘ ਦੇ 8 ਮੁੰਡੇ ਸੀ। ਰੂੜ ਸਿੰਘ ਦੇ 8 ਮੁੰਡੇ ਨੇ। 8 ਮੁੰਡੇ ਨੇ। ਹਾਂਜੀ ਰੂੜ ਸਿੰਘ ਦੇ 8 ਮੁੰਡੇ ਸੀ। 8 ਉਹ ਵਿਆਹ ਸੀ। ਹਾਂਜੀ ਉਹ ਕਿੱਥੇ ਕਿੱਥੇ ਨੇ? ਇਹ 3 ਗੁਜ਼ਰ ਗਏ, 5 ਹੈਗੇ ਨੇ। 3 ਗੁਜ਼ਰ ਗਏ। ਅੱਛਾ ਅੱਛਾ ਉਹ ਅੱਡੋ ਅੱਡ, ਇੱਕ ਪਾਣੀਪਤ ਤੇ ਇੱਕ
ਖੰਨੇਵਾਲ ਇੱਕ ਭੇਵੇ ਆ, 2 ਖੰਨੇਵਾਲ ਨੇ ਜਿੱਥੇ ਜ਼ਮੀਨ ਸੀ। ਹਾਂ ਜਿਹੜਾ ਸੰਗਰੂਰ ਸੀ ਨਾ। ਸੰਗਰੂਰ ਹਾਂਜੀ ਜਿਹੜਾ ਸੰਗਰੂਰ, ਹਾਂਜੀ ਉਹ ਹਾਂ ਜਿਹੜਾ ਸੰਗਰੂਰ ਸੀ ਹੁੰਦਾ, ਜਿਹੜਾ ਸੰਗਰੂਰ ਹੈ ਨਾ। ਉੱਥੇ ਖਿੱਲਰ ਪੁੱਲਰ ਕਿਵੇਂ ਗਏ ਫਿਰ? ਹਾਂਜੀ ਉੱਥੇ ਖਿੱਲਰ ਕਿਵੇਂ ਗਏ? ਇੱਥੋਂ ਤਾਂ ਇਕੱਠੇ ਹੀ ਗਏ ਸਨ। ਕਿਲਰ ਕੁਲਰ ਗਏ ਸੀ ਸਾਰੇ। ਵਾਲੀ ਕੋਈ ਕਿਤੇ ਰਹਿ ਗਿਆ, ਕੋਈ ਕਿਤੇ ਚਲੇ ਗਿਆ। ਇਹ ਰੂਟ ਸਿੰਘ ਦਾ ਵਿਆਹ ਮੇਰੇ ਸਾਹਮਣੇ ਹੋਇਆ ਸੀ। ਇੰਨੀ ਕੁ ਮੈਨੂੰ ਸੰਭਾਲ ਹੈ, ਜਿੰਨਾ ਕੁ ਰੂਟ ਸਿੰਘ ਦਾ ਜੋ ਵਿਆਹ ਹੋਇਆ ਨਾ, ਉਦੋਂ ਮੈਂ ਛੋਟਾ ਜਿਹਾ ਵੇਖਿਆ ਸੀ ਵਿਆਹ ਉਹਨਾਂ ਦਾ। ਤੇ ਜਿਹੜੀ ਉਹਨਾਂ ਦੇ ਹਾਂਜੀ ਇੱਕ ਹੋਰ ਵਿਆਹ ਕੀਤਾ ਸੀ। ਇੱਕ ਹੋਰ ਵਿਆਹ ਕੀਤਾ ਸੀ ਉੱਥੇ ਜਾ ਕੇ। ਉੱਥੇ ਜਾ ਗੌਰ ਕੀਤਾ ਸੀ। ਇਹ ਪਹਿਲੇ ਵਿੱਚ 2 ਮੁੰਡੇ ਸੀ, ਦੂਸਰੇ ਵਿਆਹ 'ਚੋਂ 6 ਮੁੰਡੇ ਸੀ ਰੂਪ ਸਿੰਘ ਦੇ। ਤੇ ਪਹਿਲੀ ਜੋ ਕੋਈ ਨਹੀਂ ਸੀ, ਦੋ ਪਹਿਲੇ ਹੀ 2 ਸੀ। ਤੇ ਉਹ ਬੀਵੀ ਫੌਤ ਹੋ ਗਈ ਸੀ ਪਹਿਲੀ। ਅਰੂੜ ਸਿੰਘ ਦੀ ਪਹਿਲੀ ਬੀਵੀ ਫੌਤ ਹੋ ਗਈ ਸੀ, ਤਾਂ ਦੂਜਾ ਵਿਆਹ ਕੀਤਾ ਸਾਨੇ। ਨਹੀਂ ਉਹ ਵੀ ਹੈਗੀ ਸੀ, ਉਹ ਵੀ ਹੈਗੀ। ਉਹ ਵੱਡੇ ਜ਼ਿਮੀਦਾਰ ਸੀ ਨਾ। ਉਹ ਬੇਬੇ ਚੀਮੀ ਜਿਹੜੀ ਸੀ ਆਂਦੀ ਹੁੰਦੀ ਮੇਰੀ ਨੂੰਹ ਸੋਹਣੀ ਨੇ, ਮੈਂ ਦੂਜੀ ਹੋਰ ਵਿਆਹਣੀ ਹੈ। ਤੇ ਦੂਸਰਾ ਫਿਰ ਬਾਕੀ ਠੀਕ ਹੈ। ਹਾਂਜੀ ਬਾਬਾ ਜੀ ਆਂਦੇ ਪਏ ਨੇ ਕਿ ਬੇਬੇ ਚਿੰਬੀ ਆਂਦੀ ਹੁੰਦੀ ਸੀ ਮੇਰੀ ਨੂੰਹ ਸੋਹਣੀ ਨਹੀਂ, ਮੈਂ ਤਾਂ ਦੂਜਾ ਵਿਆਹ ਕਰਨਾ ਹੈ। ਇਸ ਗੱਲ ਦਾ ਮੈਨੂੰ ਪਤਾ ਹੈ। ਲੜ ਪਈਆਂ ਸੀ, ਆਪਸ ਵਿੱਚ ਲੜ ਪਏ ਸੀ। ਅੱਜ ਦੱਸੋ ਇਹ ਤੁਹਾਡੀ ਦਾਦੀ ਸਾਹਿਬ ਆਉਂਦੇ ਹੁੰਦੇ ਸਨ। ਤੇ ਕਮਾਲ ਸਿੰਘ ਦੇ ਘਰੋਂ ਹੁਣ ਪੂਰੇ ਹੋਏ ਨੇ ਸਾਲ ਹੋ ਗਏ। ਹੈ ਨਾ? 9 ਮਹੀਨੇ ਹੋਏ ਕਮਾਲ ਸਿੰਘ ਦੇ ਘਰੋਂ ਹੁਣ ਪੂਰੇ ਹੋਏ ਨੇ। ਅੱਛਾ ਮਾਨ ਸਾਹਿਬ ਕਮਾਲ ਸਿੰਘ ਦੀ ਜਿਹੜੀ ਇੱਕ ਭੈਣ ਸੀ ਨਾ, ਹਾਂ। ਬੀਬਾ ਨਾਂ ਸੀ ਉਹਦਾ, ਉਹਨਾਂ ਦੀ ਆ ਬੇਟੀ ਬੈਠੀ, ਉਹਨਾਂ ਦੀ ਬੇਟੀ ਆ ਜੇ ਅੱਛਾ ਇਹ ਕਮਾਲ ਸਿੰਘ ਦੀ ਭੈਣ ਦੀ ਬੇਟੀ। ਮਹਾਰਾਜ ਮੱਥਾ ਟੇਕਨੇ ਆ। ਉਹਨਾਂ ਦਾ ਬੀਬਾ ਸੀ ਹਾਂ ਕਮਾਲ ਸਿੰਘ ਦੀ ਭੈਣ ਦੀ, ਜੀ ਉਹਨਾਂ ਦੀ ਬੇਟੀ ਹੈ ਜੇ ਪਰ ਇਹਨਾਂ ਦੇ ਹਸਬੈਂਡ ਜੀ ਕਮਾਂਡਰ ਸਨ ਫੌਜ। ਕਿੰਨਾਂ ਦੀ ਬੇਟੀ ਨੇ? ਇਹ ਕਮਾਲ ਸਿੰਘ ਦੀ ਭਣੇਵੀਂ ਨੇ, ਭਣੇਵੀਂ ਹੈ ਉਹਨਾਂ ਦੀ ਭੈਣ ਦੀ ਬੇਟੀ ਨੇ। ਮਾਸ਼ਾਅੱਲਾ ਠੀਕ ਹੈ। ਅੱਛਾ ਉਹਨੇ ਗੱਲਾਂ ਬਾਤਾਂ ਤੇ ਹੋ ਗਈਆਂ ਬੜੀਆਂ ਸੋਹਣੀਆਂ, ਹੋਰ ਵੀ ਜਿਹੜੀਆਂ ਨੇ ਮੈਂ ਦੱਸ ਦੇਣਾ। ਤੇ ਹੁਣ ਸਾਨੂੰ ਮਿਲੋਗੇ ਕਦੋਂ? ਹਾਂਜੀ ਮਿਲੋਗੇ ਕਦੋਂ? ਪਹਿਲਾਂ ਤੁਸੀਂ ਆਓ ਸਾਡੇ ਕੋਲ। ਗੱਲ ਸੁਣੋ, ਹਾਂਜੀ। ਆਪਣੇ ਮੇਲੇ ਹੋਣਗੇ ਕਰਤਾਰਪੁਰ ਸਾਹਿਬ, ਆਹੋ ਤੁਸੀਂ ਸਾਡੇ ਕੋਲ ਆਓ ਅੱਛਾ ਜੀ, ਸਦਕੇ ਆਓ, ਬੜਾ ਸਾਨੂੰ ਖੁਸ਼ੀ ਹੋਏਗੀ, ਬਹੁਤ ਖੁਸ਼ੀ ਹੋਏਗੀ। ਤੁਸੀਂ ਵੀ ਆਓ ਸਾਡੇ ਕੋਲ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਕੋਲ ਆਉਣ ਦੀ। ਪਾਕਿਸਤਾਨ ਦਾ ਸਾਨੂੰ ਵੀਜ਼ਾ ਮਿਲ ਜੇ ਸਰਕਾਰਾਂ ਸਾਨੂੰ ਵੀਜ਼ਾ ਦੇ ਦੇਣ ਤੇ ਅਸੀਂ ਜ਼ਰੂਰ ਆਵਾਂਗੇ। ਉਹ ਜੇ ਬਾਅਦ ਦੀ ਗੱਲ ਹੈ, ਤੁਸੀਂ ਮਾਨ ਸਾਹਿਬ ਨਾਲ ਪਹਿਲੇ ਕਰਤਾਰਪੁਰ ਦਾ ਟਾਈਮ ਬਣਾਓ, ਅਸੀਂ ਬਾਬਾ ਜੀ ਨੂੰ ਲੈ ਕੇ ਉੱਥੇ ਆ ਜਾਵਾਂਗੇ, ਤੁਸੀਂ ਕਰਤਾਰਪੁਰ ਆਓ। ਇਹਨਾਂ ਨੂੰ ਲੈ ਕੇ ਦੂਜੇ ਬਾਬਾ ਜੀ ਨੂੰ ਇਹਨਾਂ ਨੂੰ ਵੀ ਲੈ ਕੇ ਆ। ਮੈਂ ਨਾ ਜੇ ਅਸੀਂ ਲੈ ਕੇ ਆ ਜਾਵਾਂਗੇ, ਤੁਸੀਂ ਭਾਜ ਬਣਾਓ ਕਰਤਾਰਪੁਰ ਦਾ। ਠੀਕ ਹੈ ਪੱਟੀ ਸਾਹਿਬ। ਸਾਡਾ ਤਾਂ ਚਲੋ ਜਦੋਂ ਬਣੇਗਾ, ਪਰ ਤੁਸੀਂ ਵੀ ਪਹਿਲਾਂ ਬਣਾਓ, ਜੇ ਤੁਹਾਡੀ ਕੋਸ਼ਿਸ਼ ਕਰੋ ਜੇ ਪਹਿਲਾਂ ਬਣ ਮੈਂ ਨਾ ਜੀ ਪਹਿਲੇ ਕਰਤਾਰਪੁਰ ਮਿਲ ਹੀ ਨਹੀਂ ਆਣਾ, ਤੇ ਬਾਕੀ ਕੰਮ ਦੇ ਬਾਅਦ ਹੀ ਨੇ। ਕਰਤਾਰਪੁਰ ਤੇ ਕੋਈ ਮਸਲਾ ਹੀ ਨਹੀਂ। ਸੰਧੂ ਸਾਹਿਬ ਹਾਂਜੀ ਇਹ ਕਰਤਾਰਪੁਰ ਫਿਰ ਤੁਸੀਂ ਆ ਜਾਓ ਤੇ ਮਿਲਾਂਗੇ। ਹਾਂਜੀ ਬਿਲਕੁਲ ਬਿਲਕੁਲ। ਠੀਕ ਹੈ। ਅੱਛਾ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਜਿਹੜਾ ਰੂੜ ਸਿੰਘ ਸੀ ਨਾ, ਹਾਂਜੀ ਉਹ ਮੇਰਾ ਮਾਸੜ ਸੀ, ਆਹ ਜੋ ਅੱਛਾ ਸਾਡੀ ਮਾਸੀ ਨੇ ਸਾਥ ਕਰਾਇਆ ਸੀ ਮੇਰਾ। ਇਧਰ ਉਧਰ ਜਾ ਕੇ ਇੱਧਰ ਆ ਆਹੋ ਆਹੋ ਇਹ ਜਿਹੜਾ ਅਰੂੜ ਸਿੰਘ ਆ, ਜਿਹੜਾ ਦੂਜਾ ਵਿਆਹ ਹੋਇਆ ਸੀ ਰੂੜ ਸਿੰਘ ਅੱਛਾ। ਦਾ, ਉਹ ਮੇਰੀ ਮਾਸੀ ਸੀ। ਇਹ ਰੂਟ ਸਿੰਘ ਨੇ ਉਧਰ ਜਾ ਕੇ ਭਲਵਾਨੀ ਕੀਤੀ ਏ। ਇੱਥੇ ਤੇ ਨਹੀਂ ਕੀਤੀ ਕੋਈ ਖਾਸ, ਹੈਨਾ? ਚਲ ਨਹੀਂ ਇੱਥੇ ਨਹੀਂ ਕੀਤੀ। ਅੱਛਾ 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 ਹਾਂਜੀ ਉਹ ਸ਼ੌਕ ਨਾਲ ਪਾਲਿਆ ਸੀ ਉਹਨਾਂ, ਲਾਡਲਾ ਸੀ। ਹੋਰ ਕੋ ਕੰਮ ਮੇਰੇ ਲਾਇਕ। ਇੱਥੇ ਕਦੋਂ ਦਾ ਪ੍ਰੋਗਰਾਮ ਬਸ ਬੜੀ ਖੁਸ਼ੀ ਹੋਈ, ਬੜੇ ਦਰਸ਼ਨ ਹੋਏ ਜੀ, ਬੜੇ ਸਾਲਾਂ ਬਾਅਦ। ਇੰਜ ਲੱਗਦਾ ਜਿਵੇਂ ਆਪਾਂ ਨਾ ਆਮਣੇ ਸਾਹਮਣੇ ਬਹਿ ਕੇ ਜਦੋਂ ਵਿੱਚ- ਕੋਈ ਜਦੋਂ ਵਿਛੜੇ ਮਿਲ ਪੈਣ ਨਾ, ਜਦੋਂ ਵਿਛੜੇ ਮਿਲ ਪੈਣ ਇੰਝ ਹੁੰਦਾ ਜਿਵੇਂ ਇਕੱਠੇ ਹੀ ਰਹੇ ਆ ਸਾਰੀ ਜ਼ਿੰਦਗੀ। ਇਹ ਹਿਸਾਬ ਹੈ। ਹਾਂਜੀ ਭਾਜੀ ਇਹ ਤੁਹਾਡਾ
ਅਗਰ ਇਹ ਸਿੱਖ ਲੋਕ ਸਰਦਾਰ ਖਵਾਉਂਦੇ ਸਨ ਤੇ ਸਰਦਾਰੀ ਦੇ ਲਾਇਕ ਸਨ, ਇਹ ਦੁਨੀਆ ਨੂੰ ਨਾ ਸਰਦਾਰ ਬਣ ਕੇ ਵਿਖਾ ਛੱਡ ਜਿੱਥੇ ਇਹ ਬੈਠੇ ਸਨ। ਇਹਨਾਂ ਪਿੰਡਾਂ ਦੇ ਵਿੱਚ ਇੱਕ ਜ਼ੈਲਦਾਰ ਕੋਲ ਸੀ ਸਾਡੇ ਦੂਸਰੀ ਜ਼ੈਲ ਵਿੱਚ, ਪਰ ਉਹ ਇਹਨਾਂ ਦੀ ਪਾਵਰ ਦਾ ਨਹੀਂ ਸੀ ਜਿਹੜਾ ਤੁਹਾਡੇ ਕੋਲ ਪਾਵਰ ਸੀ। ਇਹ ਤਾਂ ਬਹੁਤੇ ਵੱਡੇ ਬੰਦੇ ਸਨਗੇ, ਇਹਨਾਂ ਨੂੰ ਕੈਦੀ ਲਿਆਉਣ ਦਾ ਹੁਕਮ ਸੀ। ਇੱਥੇ ਬਾਬੇ ਤੁਹਾਡੇ ਨੱਤ ਕਾਲਰ ਵੀ ਨੇੜੇ ਹੀ ਹੈ ਇਹ ਨਾ, ਜਿਹੜਾ ਨੱਤ ਕਾਲਰ ਸਾਨੂੰ ਯਾਦ ਕਰਦੇ ਹੋ ਨਾ, ਹਾਂਜੀ ਉਹਦੇ ਤੋਂ ਸੁਣੋ, ਨੱਤ ਕਾਲਰ ਪਹਿਲਾਂ ਤੇ ਮਿਸਲਾਂ ਵੇਲੇ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਅੰਬ ਦੇ ਬੂਟੇ ਲਾਏ ਸੀ ਨਾ, ਹਾਂਜੀ। ਉਹ ਫਲ ਖਾ ਰਹੇ ਆ ਤੇ ਉਹਨਾਂ ਨੂੰ ਚੇਤੇ ਕਰਦੇ ਆ ਆਪਾਂ। ਇਹ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਬਾਗ ਲਾਏ ਸੀ ਨਾ, ਉਹਦੇ ਫਲਾਂ ਸੀ। ਹਾਂ ਬਿਲਕੁਲ ਬਿਲਕੁਲ, ਸਹੀ ਹੋਈ ਹੈ ਨਾ ਜੀ। ਬਹੁਤ ਅੱਛੇ ਬਹੁਤ ਅੱਛੇ। ਰਾਜਾ ਰਣਜੀਤ ਸਿੰਘ ਨੇ 50 ਸਾਲ ਬਾਦਸ਼ਾਹੀ ਕੀਤੀ ਹੈ। ਜੋ ਪੰਜਾਬ ਦੇ ਵਿੱਚ ਪੰਜਾਬ ਤੋਂ ਦੀ ਹੁਕੂਮਤ ਸੀ, ਕਿਸੇ ਪੰਜਾਬੀ ਨੂੰ ਦੁੱਖ ਨਹੀਂ ਆਇਆ। ਇਹਨਾਂ ਦੀ ਦਾਦੀ ਵਾਪਸ ਗਈ ਸੀ ਟਰੱਕ ਤੇ ਉਹ ਲੈਣ, ਉਦੋਂ ਕਿਹੜਾ ਸੀ ਚੀਮੀ ਸੋਨਾ ਲੈਣਾ ਜੀ। ਹਾਂ ਹਾਂ ਹਾਂ, ਵਾਗੇ ਕੋਲ ਗਈ ਸੀ। ਮਿਲੀ ਸੀ ਸਾਨੂੰ। ਵਾਗੇ ਨੂੰ ਸਾਲ ਬਾਅਦ ਚੱਲ ਗਏ ਸੀ। ਸ਼ੋਰ ਹੁੰਦਾ ਉਹਨਾਂ ਇਹ ਜਦੋਂ ਪਿਆ ਨਾ ਹੁਕਮ ਹੋ ਗਿਆ ਵੀ ਨਿਕਲ ਜਾਓ ਤੁਸੀਂ ਉਧਰ ਤੇ ਇਧਰ, ਉਲਟਾ ਪਲਟਾ ਵੱਜਿਆ। ਇਹ ਫਿਰ ਜਦੋਂ ਸਾਡੇ ਸਰਦਾਰ ਤਿਆਰ ਹੋਏ ਨੇ, ਕੰਮ ਹੋ ਗਈ, ਮੰਡੀ ਟੁਰ ਗਏ। ਅੱਗੋਂ ਜਿਨ੍ਹਾਂ ਨੇ ਨਿਮਕ ਖਾਧਾ ਸੀ ਇਹਨਾਂ ਦਾ, ਉਹ ਜੋਗੀ ਸਨ, ਜੋਗੀ ਤੇ ਚੂੜੀਗਰ। ਉਹ ਫਿਰ ਨਿਮਕ ਹਰਾਮ ਹੋ ਗਿਆ, ਅੱਗੋਂ ਪੈ ਗਏ ਇਹਨੂੰ ਡਾਂਗਾ ਕੁਹਾੜੀਆਂ ਲੈ ਕੇ। ਜ਼ੈਲਦਾਰ ਕਰਤਾਰ ਸਿੰਘ ਨੇ ਬੰਦੂਕ ਚਲਾਈ, ਫਿਰ ਕਈ ਭੁੰਨ ਦਿੱਤੇ ਤੇ ਫਿਰ ਆਪਣੀ ਫੈਮਿਲੀ ਬਚਾ ਕੇ ਪਿਛਾ ਆ ਗਏ। ਕੋਈ ਸਾਡੇ ਤੋਂ ਸਿੱਖ ਰਹਿ ਗਏ, ਕਤਲ ਹੋ ਗਏ ਉੱਥੇ। ਇਹ ਫਿਰ ਗਏ ਬੜੇ ਰਲੇ ਜਾ ਕੇ, ਇੱਕ ਗੁਨਾਉਰ ਪਿੰਡ ਹੈ ਉੱਥੇ ਜਥਾ ਬੜਾ ਵੱਡਾ ਸੀ ਸਿੱਖਾਂ ਦਾ, ਉਹਨਾਂ ਨਾਲ ਰਲ ਗਿਆ ਫਿਰ। ਤੇ ਜਿਹੜਾ ਮਾਲ ਸੀ ਉਹ ਪੀਪਾ ਨੱਪਿਆ ਸੀ, ਜੋ ਵੀ ਇਹ ਸੀ ਉਹ ਵਾਘਾ ਸਾਈ ਸਾਰੀ ਜ਼ਿੰਦਗੀ ਇਹ ਚੀਮੀਆਂ ਬਣਾ ਨੰਬਰਦਾਰ ਦੇ ਨਾਲ ਰਿਹਾ ਸੀ, ਰੂਟ ਸਿੰਘਾਂ ਨਾਲ। ਉਹਦੇ ਸਪੁਰਦ ਮਾਈ ਚੀਮੀ ਕਰ ਗਈ ਸੀ। ਉਹ ਫਿਰ ਇੱਥੇ ਆ ਕੇ ਲੰਬੜ ਜਿਹੜੇ ਮਹਾਜਰ ਆਏ, ਉਸੇ ਘਰ ਜੀ ਉਹ ਲੰਬੜ ਬਣਿਆ ਆ ਕੇ ਅਰਾਈ ਸੀ ਅੰਮ੍ਰਿਤਸਰ ਦਾ। ਉਹਨਾਂ ਨਾਲ ਫਿਰ ਹੱਥੜੀ ਰਹਿ ਪਿਆ, ਉਹ ਤੁਹਾਡਾ ਮਾਲ ਸਾਂਭਣ ਦੀ ਖਾਤਰ। ਉਹ ਫਿਰ ਆਈ ਬੇਬੇ ਚੀਮੀ ਨੇ ਆ ਕੇ ਤੇ ਆਖੇ ਵੀ ਵਾਗਿਆ ਮਾਲ। ਇਹ ਡੋਗਰਾ ਮਿਲਟਰੀ ਸੀ, ਟਰੱਕ ਨਾਲ ਸੀ, ਦੇ ਵਿੱਚ ਮਾਈ ਸਾਹਿਬ ਸਨ। ਉਹਨੇ ਆਖਿਆ ਆਹ ਲਓ ਜੀ, ਉਹਨੇ ਪੁੱਟ ਕੇ ਅੱਗੇ ਕਰ ਦਿੱਤਾ। ਲਓ ਜੀ, ਬੜੇ ਖੁਸ਼ ਹੋ ਗਏ। ਉਹ ਫਿਰ ਮਹਾਜਰ ਨੰਬਰਦਾਰ ਰੱਖ ਲਗਾ, ਕਿਉਂ ਦਿੱਤਾ ਜੀ, ਮੈਂ ਤੁਹਾਨੂੰ ਦੇਣਾ ਸੀ। ਉਸ ਆਖਿਆ ਨਹੀਂ, ਮੈਂ ਉਹਨਾਂ ਦਾ ਨਿਮਕ ਖਾਧਾ ਹੈ, ਇਹ ਉਹਨਾਂ ਦਾ ਮਾਲ ਸੀ, ਮੈਂ ਉਹਨਾਂ ਨੂੰ ਦੇਣਾ ਸੀ। ਠੀਕ ਜਿਹੜੇ ਪਿੰਡ ਦੇ ਉਹ ਇਹਨਾਂ ਦੀ ਦਾਦੀ ਸੀ, ਕਿਵੇਂ ਮਾਨ ਤਾਂ ਹੋ ਗਏ, ਬੇਟੀਆਂ ਦੀ ਦਾਦੀ ਸਾਰੀ ਸੀ ਉਹ। ਇਮਾਨਦਾਰ ਲਿਆ। ਇਹ ਜਿਹੜੇ ਚੌਕੀਦਾਰ ਸਨ ਨਾ, ਉਹ ਬੜਾ ਨਿਮਕ ਉਹਨਾਂ ਖਾਧਾ ਸੀ, ਉਹ ਵੀ ਬੇਈਮਾਨ ਹੋ ਗਏ ਤੇ ਵਾਘਾ ਸਾਈ ਇਮਾਨਦਾਰ ਰਿਹਾ ਸੀ। ਠੀਕ ਹੈ, ਦੋਵਾਂ ਦੀ ਫੋਟੋ ਨਹੀਂ ਆ ਰਹੀ, ਨਾ ਭਾਜੀ ਦੀ ਨਾ ਕੁਛ। ਦਾਦੀ ਸਾਡੀ ਚਿੰਮੀ ਸੀ। ਦਾਦੀ ਚਿੰਮੀ ਸੀ ਨਾ। ਚੀਮੀ। ਉਹ ਫਿਰ ਸੋਨਾ ਤੁਹਾਡਾ ਕੌਣ ਪਹੁੰਚ ਗਿਆ ਸੀ ਖੈਰ ਖਰੀਦਣ ਨਾਲ? ਹਾਂਜੀ, ਉਹ ਫਿਰ ਸੋਨਾ ਕਿੱਥੇ ਗਿਆ? ਉਹ ਫਿਰ ਸੋਨਾ ਪਤਾ ਹੀ ਨਹੀਂ ਜੀ ਕਿੱਥੇ ਗਿਆ। ਇਹ ਛੋਟੇ ਉਹ ਖਾਧਾ ਪੀਤਾ ਗਿਆ ਉਦੋਂ ਕੇ। ਦੇ ਦਿੱਤਾ ਹੋਣਾ। ਜਿੱਥੇ ਇੰਨਾ ਕੁਝ ਲਗਾ ਗਿਆ ਮਾਨ ਸਾਹਿਬ, ਉੱਤੇ ਸੋਨਾ ਕੀ ਆਂਦਾ ਹੈ? ਵਾਹ, ਗੱਲ ਠੀਕ ਹੈ ਜੀ। ਜਿੱਥੇ ਇੰਨਾ ਕੋਈ ਚਲੇ ਗਿਆ, ਉਹ ਪਿੰਡ ਦੇ ਪਿੰਡ ਛੱਡ ਕੇ ਆ ਗਏ। ਹੁਣ ਆ ਸਾਰਾ ਪਿੰਡ ਜਿਹੜਾ ਮਾਨ ਸਾਹਿਬ ਨਾ, ਮਤਲਬ ਇਹ ਜਿਹੜੇ ਵਿਰਕਾਂ ਦਾ ਪਿੰਡ ਸੀ, ਜ਼ੈਲਦਾਰਾਂ ਦਾ, ਤੇ ਸਾਰਾ ਰਕਬਾ ਹੀ ਉਹਨਾਂ ਦਾ ਸੀ, ਹੋਰ ਕੋਈ ਇੱਥੇ ਮਾਲਕ ਨਹੀਂ ਸੀ। ਔਰ ਇਹਨਾਂ 12 ਪਿੰਡਾਂ ਦੇ ਵਿੱਚ ਉਹਨਾਂ ਦਾ ਇੱਕ ਨਾਂ ਚੱਲਦਾ ਸੀ। 12 ਪਿੰਡਾਂ ਦੇ ਉਹ ਲੰਬਰਦਾਰ ਸੀ, ਤੇ 12 ਪਿੰਡਾਂ ਦੇ ਵਿੱਚ ਮਤਲਬ ਉਹਨਾਂ ਅੱਗੇ ਕੋਈ ਬੰਦਾ ਖੜੇ ਨਹੀਂ ਸੀ ਕਰਦਾ। ਜੈਲਦਾਰ ਸੀ 12 ਪਿੰਡਾਂ ਦਾ। ਜ਼ੈਲਦਾਰ ਸੀ 12 ਪਿੰਡਾਂ ਦੇ, ਉਹਨਾਂ ਦੇ ਅੱਗੇ ਖੜੇ ਨਹੀਂ ਸੀ ਕਰਦਾ। ਹਾਂਜੀ ਬਹੁਤ ਵੱਡੇ ਸਰਦਾਰ ਸਨਗੇ। ਭੈਣ ਜੀ, ਤੁਹਾਡਾ ਮੂੰਹ ਨਹੀਂ ਜਗ੍ਹਾ। ਇਹ ਬਾਹਰ ਟੱਪ ਬਣਿਆ ਸੀ 12 14 ਸ਼ਤੀਰਾਂ ਤੇ, ਉਦੋਂ ਬਿਜਲੀਆਂ ਨਹੀਂ ਸਨ ਹੁੰਦੀਆਂ। ਉਹ ਟੱਪ ਬਣਿਆ ਸੀ ਖੂਹ ਦੇ ਉੱਤੇ, ਪਿੰਡ ਦੇ ਮੁੱਢ। ਉੱਥੇ ਫਿਰ ਦੁਨੀਆ ਆਉਂਦੀ ਜਾਂਦੀ ਪੈਂਦੀ ਸੀ। ਨੰਬਰਦਾਰ ਤਖਤ ਪੋਸ਼ ਦੇ ਉੱਤੇ ਉੱਚਾ ਬਹਿ ਕੇ ਇਨਸਾਫ ਕਰਦਾ ਸੀ ਲੋਕਾਂ ਦਾ। ਜਦੋਂ ਉਧਰੋਂ ਆਏ ਫਿਰ ਉਹਨਾਂ ਨੂੰ ਫਿਰ ਕਿਵੇਂ ਆਏ ਘੋੜਿਆਂ ਦੀ, ਕਾਹਦੇ ਤੇ ਆਏ ਸੀ? ਜਦੋਂ ਪਾਰਟੀਸ਼ਨ ਹੋਈ ਹੈ, ਜਦੋਂ ਅੱਛਾ। ਵਿਛੋੜੇ ਪਏ ਨੇ, ਉਹ ਕਿਵੇਂ ਗਏ ਸੀ ਇੱਥੇ? ਇਹਨਾਂ ਦੇ ਟਾਂਗੇ ਤੇ ਘੋੜੀਆਂ ਕਰਦੀਆਂ ਹਨ ਤੁਹਾਡੇ ਦਾਦਿਆਂ ਦੀਆਂ। ਇਹ ਫਿਰ ਇੱਥੇ ਤਾਂ ਸਾਡੇ ਤੋਂ ਚੜ੍ਹਦੇ ਪਾਸੇ 4 ਮੀਲ ਪਿੰਡ ਗੁਨਾਉਰ, ਉੱਥੇ ਫਿਰ ਤੁਰ ਗਏ ਸਨ ਉਹਨਾਂ ਟਾਂਗਿਆਂ ਤੇ ਬੱਗੀਆਂ ਤੇ ਬਹਿ ਕੇ।
ਘੋੜੀਆਂ ਤੇ ਨਾਲ ਪਿੰਡ। ਉਹ ਬੰਦੂਕ ਉਦੋਂ ਕਿਸੇ ਕੋਲ ਨਹੀਂ ਸੀ, ਬੰਦੂਕ ਹੱਥ ਲਾਇਆ ਤੇ ਕੋਈ ਜ਼ੈਲਦਾਰ ਸੀ, ਜ਼ੈਲਦਾਰ ਕੋਲ ਦੀ ਸ਼ਾਇਦ ਲਾਗੇ ਨਹੀਂ ਸੀ ਕੋਈ। ਉਹ ਫਿਰ ਪਿੰਡ ਦੇ ਬੰਦੇ ਜਿਹੜੇ ਮੁਸਲਮਾਨ ਸਨ ਉਹਨਾਂ ਦਾ ਨਿੰਮਕ ਖਾਣ ਵਾਲੇ, ਉਹ ਫਿਰ ਆਪ ਛੱਡ ਕੇ ਆਏ ਸਨ ਉੱਥੇ ਗੁਨਾਹਰ ਉਹਨਾਂ ਨੂੰ। ਇਹ ਤੋਂ ਖੈਰ ਖਗਿਆ ਨਾ ਸਹਿਜਦਾਰ ਦੀ ਫੈਮਿਲੀ ਨੂੰ ਕੋਈ ਹਰਜਮਾਰੀ ਤੇ ਨਹੀਂ ਤੋੜ ਜਾਣ ਲੱਗੀ। ਕੋਈ ਅਰਜੀ ਮਰਜੀ ਆਪੋ ਨਹੀਂ ਸੀ। ਤੁਹਾਡੇ ਖਾਨਦਾਨ ਨੂੰ, ਜ਼ੈਲਦਾਰ ਦੇ ਤੇ ਨੰਬਰਦਾਰ ਦੇ ਖਾਨਦਾਨ ਨੂੰ ਕੋਈ ਹਰਜ ਮਰਜ ਨਹੀਂ ਸੀ, ਆਜ਼ਾਦ ਨਹੀਂ ਸੀ ਲੱਗੀ। ਇੰਦਰ ਸਿੰਘ ਤਰਖਾਣ ਮਰ ਗਿਆ, ਇੱਕ ਬੀਬੀ ਹੋਰ ਸੀ ਬਸ਼ਕੀ ਲੰਗਾ, ਉਹ ਮਰ ਗਿਆ। ਬਾਬਾ ਜੀ ਮਰ ਗਿਆ ਸਨ, ਇੰਦਰ ਸਿੰਘ ਦਾ ਮੁੰਡਾ ਮਰ ਗਿਆ, ਉਹਨਾਂ ਮਾਰ ਦਿੱਤੇ। ਕੰਮ ਹੋ ਗਿਆ ਤੇ ਕੋਈ ਰਾਹ 'ਚ ਪੈ ਗਏ ਸਨ, ਕੁਝ ਮਰ ਗਿਆ ਤੇ ਤੁਹਾਡੇ ਫੈਮਿਲੀ ਨੂੰ ਦੁਆ ਘਰਾਂ ਨੂੰ ਕੁਝ ਨਹੀਂ ਸੀ ਹੋਇਆ। ਮੈਂ ਕਿਹਾ ਬੀਬਾ ਜੀ ਨੂੰ ਜਾਣਦੇ ਸੋ? ਕਮਾਲ ਸਿੰਘ ਦੀ ਭੈਣ ਨੂੰ। ਹਾਂਜੀ, ਨਹੀਂ ਮਾਲ ਸਿੰਘ ਦੀ ਭੈਣ ਇਹ ਤੁਹਾਡੀ ਅੰਮੀਆਂ ਤੇ ਵੱਡੀਆਂ ਹਨ ਸਾਡੇ ਤੋਂ ਕਿਤੇ ਤੇ। ਉਹ ਸਾਨੂੰ ਨੇ ਇੱਕ ਦਾ ਮੈਨੂੰ ਪਤਾ ਹੈ, ਇਹ ਜਿਹੜੀ ਸਾਰਿਆਂ ਦੇ ਛੋੜੀ ਉਹਦਾ ਨਾਂ ਚੰਨੂ ਸੀ। ਚੰਨੂ ਤੁਹਾਡੀ ਮਾਸੀ ਸੀ। ਉਹ ਤੇ ਛੋਟੇ ਸੀਗੇ ਸਾਰਿਆਂ ਨਾਲੋਂ। ਹਾਂਜੀ ਹਾਂਜੀ ਹਾਂਜੀ, ਛੋਟੇ ਸਨ। ਬੀਬਾ ਉਹਨਾਂ ਤੋਂ ਵੱਡੇ ਸੀ। ਸਾਲ ਹੋਇਆ ਪੂਰੇ ਹੋਇਆ। ਅੱਛਾ, ਹੁਣ ਡੈਥ ਹੋਈ ਹੈ ਉਹਨਾਂ ਦੀ। ਇਹ ਇੱਕ ਬੀਬੀ ਲਾਲੂਪੁਰ ਵਿਆਹੀ ਸੀ ਭੈਣ ਸਾਡੀ ਕਮਾਲ ਸਿੰਘ ਤੋਂ ਵੱਡੀ, ਇੱਕ ਸੰਭੜਿਆਲ, ਇੱਕ ਸਰਗੋਧੇ। ਇਹਨਾਂ ਤਿੰਨਾਂ ਦਾ ਮੈਨੂੰ ਪਤਾ ਤੇ ਦੂਜੀਆਂ ਦੋ ਦਾ ਨਹੀਂ ਪਤਾ ਕਿੱਥੇ ਕਿੱਥੇ ਦਾ। ਤੇ ਚੱਲੋਂ ਦਾ ਤੇ ਉਧਰ ਜਾ ਕੇ ਕੀਤਾ ਹੋਣਾ ਤੁਸੀਂ। ਉਹ ਗੁਰਬਚਨ ਕੌਰ ਹੋਣੀ। ਗੁਰਬਚਨ ਕੌਰ। ਚਲੋ ਜੋ ਵੀ ਹੈ ਸਨ, ਉਹ ਸਾਡੀ ਮਾਂ ਨੂੰ ਗੁਜ਼ਰ ਗਏ 20 ਸਾਲ, ਉਹਨੂੰ ਸਾਰਾ ਪਤਾ ਸੀ। ਬੜਾਚਾ ਦਾ ਚੱਟ ਸੀਗਾ ਉਹਨਾਂ ਦਾ। ਪਨਾਚਾਂ ਦਾ ਪਨੈਚਾਂ ਦਾ ਸੀਗੇ ਪੁਨਾ ਮੰਡਿਆਲਾ ਪਨਾਚਾਂ ਦਾ, ਵਿਰਕਾਂ ਦਾ ਪਿੰਡ ਵਿਰਕਾਂ ਦਾ। ਆ ਜਿਹੜੇ ਬੀਬਾ ਹੈ ਨਾ ਉਹ ਵੜੈਚਾਂ ਚੱਕ ਚ ਵਿਆਹੇ ਸੀ, ਵੜੈਚਾਂ ਦਾ ਚੱਕ। ਅੱਛਾ 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 ਅੱਛਾ। ਜਿਹੜਾ ਉਹਨਾਂ ਦਾ ਘਰ ਸੀ ਕਮਾਲ ਸਿੰਘ ਦਾ ਹੁਣ ਹੈਗਾ ਕਿ ਉਹਨੂੰ ਢਾਹ ਕੇ ਦੁਬਾਰਾ ਬਣਾਇਆ ਹੈ? ਜੀ ਕਮਾਲ ਸਿੰਘ ਦਾ ਘਰ ਜਿਹੜੇ ਅੱਜ ਪੁਰਾਣਾ ਹੈਗਾ ਕਿ ਉਹਨੂੰ ਦੁਬਾਰਾ ਬਣਾਇਆ ਗਿਆ? ਇਹ ਦੁਬਾਰਾ ਬਣਾਏ ਗਏ ਨੇ, ਨਿਸ਼ਾਨ ਹੈ ਉੱਥੇ ਉਸ ਤਰ੍ਹਾਂ ਜਗ੍ਹਾ ਹੈ। ਤੇ ਚਬਾਰਾ ਵੀ ਢਾਹ ਕੇ ਦੁਬਾਰਾ 7ਵੀਂ ਚਗਾਠ ਲੱਗੀ ਸੀ। 7ਵੀਂ ਲੰਬੜਾਂ ਦੀ ਇਹ ਕਮਾਲ ਸਿੰਘ ਦੀ ਹਵੇਲੀ ਸੀ, ਨਾਲ ਕਮਾਲ ਸਿੰਘ ਦੀ ਹਵੇਲੀ ਸੀ। ਉੱਥੇ ਕੋਈ 50 ਮਈਆਂ ਸਨ ਤੇ ਵਿੱਚ ਠੰਡਾ ਛੱਡਿਆ ਸੀ। ਉੱਥੇ ਲੋਕੀ ਸਾਰਾ ਪਿੰਡ ਲੱਸੀ ਖੜਦਾ ਸੀ ਜੀ ਬੇਬੇ ਚੀਮੀ ਦੇ ਕੋਲੋਂ। ਅੱਛਾ, ਨਾਲ 5-4 ਬੰਦੇ ਰੱਖੇ ਸਨ। ਇੱਕ ਸਪੈਸ਼ਲ ਸੀ ਖੂਹ, ਪਿੰਡ ਦੇ ਮੋਢ ਨੂੰ ਖੂਹੀ ਆਂਦੇ ਸਨ। ਉਹ ਸਿਰਫ ਸਪੈਸ਼ਲ ਜ਼ਾਲਦਾਰ ਦੇ ਤੇ ਨੰਬਰਦਾਰ ਦੇ ਪੱਠਿਆਂ ਵਾਸਤੇ ਪੂਰਾ ਖੂਹ ਉਹਦੇ ਵਾਸਤੇ ਰੱਖਿਆ। ਹਾਂਜੀ, ਡੰਗਰ ਕਹਿੰਦੇ ਖੁੱਲੇ ਛੱਡ ਗਏ ਸੀ। ਇਹ ਡੰਗਰ ਤੇ ਉਹ ਸਾਈ ਜਿਹੜੇ ਉਹ ਨਫਾ ਮਿਲਿਆ ਸਨ ਨਾ, ਸਾਈ ਨਾਲ ਜੋ ਸਨ ਉਹਨਾਂ ਨੇ ਸਪੁਰਦ ਕਰ ਗਏ। ਅੱਗੋਂ ਫਿਰ ਮਹਾਜਰਾਂ ਨੇ ਲੈ ਆ ਕੇ ਇਹ ਜਦੋਂ ਤੁਹਾਡੇ ਉਧਰ ਗਏ ਨੇ ਉਹਨਾਂ ਨੂੰ ਵੀ ਕੁਝ ਲੱਭਾ ਸੀ ਕਿ ਨਹੀਂ ਮਾਲ ਡੰਗਰ? ਪੁੱਛਦੇ ਪਏ ਨੇ ਕਿ ਜਦੋਂ ਉਹਦੇ ਪਾਰਟੀਸ਼ਨ ਤੋਂ ਬਾਅਦ ਜਦੋਂ ਉਹਦੇ ਗਏ ਨੇ ਆਪਣੇ ਸਰਦਾਰ ਤੇ ਉਹਨਾਂ ਨੂੰ ਕੋਈ ਮਾਲ ਡੰਗਰ ਲੱਭਾ ਸੀ ਕੋਈ ਨਾ? ਡੰਗਰ ਬੱਚਾ ਮਿਲ ਗਿਆ, ਪੈੜੀਆਂ ਮਿਲ ਗਈਆਂ ਥੋੜੀਆਂ ਥੋੜੀਆਂ। ਤੇ ਇਹਨਾਂ ਦੇ ਸਾਰੇ ਡੰਗਰ ਤੇ ਜਿਹੜੇ ਉਦੋਂ ਆਏ ਸੀ ਨਾ ਰਿਫਿਊਜੀ ਮਾਈਗ੍ਰੇਟ ਹੋ ਕੇ ਉਹਨਾਂ ਨੇ ਲੈ ਸੀ। ਹਾਂ ਬਸ ਠੀਕ ਹੈ ਜੀ, ਮਿਹਰਬਾਨੀ, ਬੜੀ ਖੁਸ਼ੀ ਹੋਈ ਮਿਲ ਕੇ। ਭਲਾ ਹੋਵੇ ਖੈਰ। ਹਾਂਜੀ, ਤੁਹਾਨੂੰ ਘਰ ਵਿਖਾਇਓ, ਘਰ ਵਿਖਾ ਦਿਓ ਜਿਹੜੇ ਨੇ। ਸਾਨੂੰ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਬੜੀ ਖੁਸ਼ੀ ਹੋਈ। ਘਰ ਅਸੀਂ ਜਾਣੇ ਆ ਜੇ ਕੋਈ ਮੈਂ ਗੱਲਾਂ ਕਰਦੇ ਮੈਂ ਨਾ ਕੁਛ ਹੈ ਬਾਕੀ ਬਚੀ ਹੋਈ ਤੇ ਅਸੀਂ ਵਿਖਾ ਦਿੰਦੇ ਆ ਜਾ ਕੇ। ਇਹਨੇ ਜਿਹੜੀ ਪਿਛਲੀ ਉਹ ਆਂਦੇ ਨੇ ਜਿਹੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਉਹ ਆਂਦੇ ਨੇ ਜਿਹੜੀ ਪਿਛਲੀ ਧੰਨਵਾਦ ਪੱਟੀ ਸਾਹਿਬ ਤੁਹਾਡਾ, ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ ਉਹ ਆਂਦੇ ਨੇ ਜਿਹੜੀ ਪਿਛਲੀ ਉਹ ਆਂਦੇ ਨੇ ਸੀ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਘਰ ਵਿਖਾਇਆ ਸੀ ਨਾ ਉਹ ਘਰ ਹੀ, ਹੋਰ ਕੋਈ ਚੀਜ਼ ਨਹੀਂ ਇੱਥੇ। ਅੱਛਾ ਅੱਛਾ, ਠੀਕ ਹੈ ਠੀਕ ਹੈ। ਹੋਰ ਕੋਈ ਵੀ ਚੀਜ਼ ਨਹੀਂ ਜੀ, ਉਹ ਹੀ ਸਭ ਉਹ ਹੀ ਜਾ ਕੇ ਵਿਖਾਣਾ ਜੋ ਆਂਦੇ ਜਾ ਕੇ ਫਿਰ ਵਿਖਾ ਦੇਣੇ, ਬਾਕੀ ਉਹ ਕੋਸ਼ਿਸ਼ ਜੇ। ਤੁਸੀਂ ਆਓਗੇ ਨਾ ਜੇ ਕਰਤਾਰਪੁਰ ਉਹਦੇ ਨੂੰ ਮਿੱਟੀ ਵੀ ਪਿੰਡ ਦੀ ਲੈ ਕੇ ਆਵਾਂਗੇ, ਠੀਕ ਹੈ ਨਾ ਜੀ। ਨਾਲੇ ਬਾਬੇ ਨੂੰ ਮਿਲਾਵਾਂਗੇ ਤੇ ਬਣਾਓ ਕਰਤਾਰਪੁਰ ਦਾ ਟਾਈਮ। ਜ਼ਰੂਰ ਬਣਾਵਾਂਗੇ ਜੀ, ਜ਼ਰੂਰ। ਤੇ ਆ ਹੁਣ ਭੈਣ ਸਾਡੀ ਚੱਕਰ ਲਾਉਂਦੇ ਹਾਂਜੀ ਅੰਮ੍ਰਿਤਸਰ ਨੂੰ ਚੱਕਰ ਲਾਉਂਦੇ ਨੇ।
ਉਹ ਭੈਣ ਬਾਰਡਰ ਲੱਗ ਕੇ ਹੀ ਆਉਣਾ ਪੈਣਾ ਨਾ, ਭਾਵੇਂ ਅੰਮ੍ਰਿਤਸਰ ਟੁਰ ਜਾਈਏ ਤੇ ਇਸ ਤੋਂ ਭਾਵੇਂ ਅਗਰ ਚੰਡੀਗੜ੍ਹ ਟੁਰ ਜਾਈਏ ਰੌਲਾ ਤੇ ਮਤਲਬ ਉੱਥੇ ਸਾਰੇ ਲੈ ਜਾਂਦੇ ਉਹਨਾਂ ਨੂੰ 4 ਘੰਟੇ ਉੱਥੇ ਸਾਰੇ ਇਕੱਠੇ ਸਾਰੇ ਭੈਣ ਭਰਾ ਉੱਥੇ ਹੀ ਬਹਿ ਜਾਵਾਂਗੇ ਤੇ ਉੱਥੇ ਆ ਜਾਓ। ਠੀਕ ਹੈ ਜੀ, ਜ਼ਰੂਰ ਆਵਾਂਗੇ ਜੀ। ਅਸੀਂ ਬਾਬੇ ਨੂੰ ਨਾਲ ਲੈ ਕੇ ਆਵਾਂਗੇ, ਨਾਲ ਬਾਬੇ ਨੇ ਮਿਲ ਲਿਆ ਜੀ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਾਬਾ ਜੀ ਕਰੋ ਜੀ ਸਤਿ ਸ੍ਰੀ ਹਾਂ, ਸਤਿ ਸ੍ਰੀ ਅਕਾਲ ਕਰ ਲਓ। ਸਤਿ ਸ੍ਰੀ ਅਕਾਲ ਹਾਂਜੀ ਬਾਬਾ ਜੀ, ਜੀ। ਕਿੱਦਾਂ ਦਾ ਲੱਗਿਆ ਤੁਹਾਨੂੰ ਆਪਣੇ ਪੁਰਾਣੇ ਯਾਰਾਂ ਦੋਸਤਾਂ ਦੇ ਫੈਮਿਲੀ ਦੇ ਨਾਲ ਗੱਲ ਕਰਕੇ? ਹੱਦੋਂ ਜ਼ਿਆਦਾ ਬੜੀ ਖੁਸ਼ੀ ਹੋਈ ਹੈ। ਇਸ ਤਰ੍ਹਾਂ ਲੱਗਾ ਕਿ ਜਿਵੇਂ ਕਮਾਲ ਸਿੰਘ ਜਾਂ ਉਹਨਾਂ ਦੇ ਵੱਡ ਵਡੇਰੇ ਅਰੂਰ ਸਿੰਘ, ਕਰਤਾਰ ਸਿੰਘ, ਸਰਦਾਰ ਸਿੰਘ, ਵੱਡੇ ਬਜ਼ੁਰਗ ਇਹ ਜਿਹਨੇ ਵੀ ਸਾਹਮਣੇ ਆ ਗਏ ਨੇ। ਵਾਹ ਜੀ ਵਾਹ, ਵਾਹਵਾ ਗੱਲਾਂ ਬਾਤਾਂ ਕੀਤੀਆਂ ਜੀ। ਬੱਲੇ 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 ਜੀ, ਕਮਾਲ ਗਿਆ। ਉਹਨਾਂ ਨੂੰ ਇਹ ਮਾਲੂਮ ਆ ਗਿਆ ਕਿ ਸਾਡੇ ਬਜ਼ੁਰਗ ਸਾਡੇ ਸਾਹਮਣੇ ਆ ਗਏ ਨੇ। ਤੇ ਹੁਣ ਮੁਲਾਕਾਤ ਕਰਨੀ ਉਹਨਾਂ ਦੇ ਨਾਲ? ਇਨਸ਼ਾਅੱਲਾ ਕਰਾਂਗੇ ਜੀ, ਦਿਨ ਹੋ ਜੇ ਜਦੋਂ ਕਿਸਮਤ 'ਚ ਹੋਈ। ਕਰਤਾਰਪੁਰ ਚੱਲੋਗੇ ਫਿਰ ਸਾਡੇ ਨਾਲ? ਇਨਸ਼ਾਅੱਲਾ ਚੱਲਾਂਗੇ। ਵਾਹ ਜੀ ਵਾਹ। ਤੇ ਫਿਰ ਉੱਥੇ ਜਾ ਕੇ ਮੁਲਾਕਾਤ ਕਰਕੇ ਉਹਨਾਂ ਨੂੰ ਕਹਿਣਾ ਪਿੰਡ ਵੀ ਆਓ। ਆਹੋ ਜੀ, ਪਿੰਡ ਦਾ ਆਂਦੇ ਨੇ ਇੰਡੀਆ ਦਾ ਆਪਣਾ ਪਾਕਿਸਤਾਨ ਦਾ ਸਾਨੂੰ ਵੀਜ਼ਾ ਨਹੀਂ ਮਿਲਦਾ। ਅੱਛਾ, ਜੇ ਮਿਲ ਜਾਵੇ ਵੀਜ਼ਾ ਉਹਨਾਂ ਨੂੰ ਤੇ ਫਿਰ ਮਿਲਣ ਤੇ ਰੱਖੋਗੇ ਆਪਣੇ ਕੋਲ ਉਹਨਾਂ ਨੂੰ? ਜਿੰਨਾ ਚਿਰ ਮਰਜ਼ੀ ਰਹਿਣੇ, ਇੱਥੇ ਕਾਹਦੀ ਕਮੀ ਹੈ। ਵਾਹ ਜੀ ਵਾਹ। ਤੇ ਪਿੰਡ ਵਿਖਾਓਗੇ ਉਹਨਾਂ ਨੂੰ, ਉਹਨਾਂ ਦੇ ਘਰ ਜਿਹੜੇ ਸੀ ਪੁਰਾਣੇ ਜ਼ਰੂਰ। ਜਿਹੜੇ ਜ਼ਰੂਰ ਵਿਖਾਵਾਂਗੇ। ਘਰ ਵਿਖਾਵਾਂਗੇ ਠੀਕ ਹੈ। ਠੀਕ ਹੋ ਗਿਆ, ਬਿਲਕੁਲ ਬਹੁਤ ਨਾਲ ਮਿਹਰਬਾਨੀ ਜੀ, ਦੱਸਾਂਗੇ ਬਹੁਤ ਫਲਾਣੇ ਸਰਦਾਰ ਦਾ ਕਾਲਾ, ਫਲਾਣੇ ਦਾ ਸੀ, ਫਲਾਣੇ ਦਾ ਠੀਕ ਹੋ ਗਿਆ। ਆਪਣਾ ਨਾਂ ਹਾਂਜੀ ਭੱਟੀ ਸਾਹਿਬ, ਤੁਸੀਂ ਦੱਸੋ ਜੀ, ਇੰਨੀ ਦੂਰੋਂ ਆਏ ਹੋ ਸਪੈਸ਼ਲੀ ਗੱਲਬਾਤ ਕਰਵਾਉਣ। ਭਾਜੀ ਗੱਲ ਇਹ ਵੇ ਕਿ ਸਾਡੇ ਉਹ ਭਰਾ ਨੇ, ਹੂੰ ਅਸੀਂ ਪੰਜਾਬੀ ਹਾਂ। ਸਭ ਤੋਂ ਵੱਡੀ ਤੇ ਗੱਲ ਇਹ ਵੇ ਕਿ ਸਾਡਾ ਰਹਿਣ ਸਹਿਣ ਹੈ, ਕਿ ਸਾਡਾ ਮੇਲ ਵਰਤਨ ਹੈ, ਸਾਡਾ ਹਰ ਲਿਹਾਜ਼ ਨਾਲ ਕਿਆ ਤੇ ਬਾਤ। ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਜਦੋਂ ਕੋਈ ਸਾਡਾ ਭਰਾ ਸਾਨੂੰ ਮਤਲਬ ਬਿਆਨ ਹੈ ਕਿ ਆਪਣਾ ਜਨਮ ਭੂਮੀ ਵੇਖਣੀ ਹੈ, ਜਾਂ ਮਤਲਬ ਇਹ ਵੇ ਕਿ ਇੱਥੇ ਦੇ ਲੋਕਾਂ ਨਾਲ ਤਲਕ ਬਣਾਉਣਾ ਹੈ, ਜਾਂ ਵੇਖਣਾ ਚਾਹਣਾ, ਜਾਂ ਮਿਲਣਾ ਮਿਲਾਣਾ, ਤਾਂ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ। ਤੇ ਭਾਜੀ ਮਤਲਬ ਇਹ ਵੇ ਕਿ ਇਹ ਤਾਂ ਕੋਈ ਪਦ ਵੀ ਨਹੀਂ, ਸਾਨੂੰ ਅਗਰ 500 ਕਿਲੋਮੀਟਰ ਵੀ ਜਾਣਾ ਪੈਂਦਾ ਭੈਣ ਭਰਾਵਾਂ ਵਾਸਤੇ ਤੇ ਕੋਈ ਮੈਨੇ ਨਹੀਂ ਸੀ ਰੱਖਦਾ, ਇਹ ਤਾਂ ਫਿਰ ਵੀ ਜ਼ਿਆਦਾ 70-80 ਕਿਲੋਮੀਟਰ। ਵਾਹ ਜੀ ਵਾਹ, ਬੜੀ ਵਧੀਆ। ਉਹਨਾਂ ਦੀ ਸਗੋਂ ਉਹਨਾਂ ਦਾ ਬੜਾ ਧੰਨਵਾਦ ਕਿ ਉਹਨਾਂ ਹਜੇ ਤੱਕ ਵੀ ਇਸ ਮਿੱਟੀ ਨੂੰ ਯਾਦ ਰੱਖਿਆ ਹੈ, ਇਸ ਮਿੱਟੀ ਨਾਲ ਪਿਆਰ ਕਰਦੇ ਨੇ, ਇੱਥੋਂ ਦੇ ਲੋਕਾਂ ਨਾਲ ਪਿਆਰ ਕਰਦੇ ਨੇ, ਇਸ ਧਰਤੀ ਨਾਲ ਪਿਆਰ ਕਰਦੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹ ਜੀ ਵਾਹ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਆ ਕੇ ਇੱਥੇ ਇਹਨਾਂ ਦੀ ਗੱਲਬਾਤ ਕਰਵਾ ਕੇ। ਤੇ ਤੁਸੀਂ ਵੀ ਜੀ ਕੁਝ ਗੱਲਬਾਤ ਕਰਨਾ ਚਾਹੋ? ਬਸ ਜੀ ਸਲਾਮ ਕਹਾਂਗੇ ਸਭ ਨੂੰ, ਚੜ੍ਹਦੇ ਪੰਜਾਬ ਨੂੰ ਵੀ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ। ਤੇ ਬੜਾ ਵਧੀਆ ਲੱਗਿਆ ਬਜ਼ੁਰਗਾਂ ਨਾਲ ਵੀ ਬਹਿ ਕੇ, ਬੜਾ ਉਹਨਾਂ ਦਾ ਸਾਰਾ ਲਾਈਵ ਕਾਲ ਹੋਈ ਹੈ, ਬੜਾ ਸੋਹਣਾ ਲੱਗਾ ਕੰਮ। ਉਹਨਾਂ ਦੇ ਘਰ ਵੇਖ ਕੇ ਬੜੀ ਖੁਸ਼ੀ ਹੋਈ ਹੈ। ਇੱਕ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਹੋਰ ਉਹ ਸਿਆਣੇ ਆਖਿਆ ਮਾਨਾ ਮਰ ਜਾਣਾ, ਯਾਦਾਂ ਰਹਿ ਜਾਣੀਆਂ, ਉਹ ਗੱਲਾਂ ਨੇ ਬਸ ਹੁਣ। ਤੇ ਸਭ ਨੂੰ ਸਲਾਮ ਹੈ ਮੇਰੀ ਤਰਫੋਂ। ਬਹੁਤ ਸ਼ੁਕਰੀਆ।